ਗੋਰਖਨਾਥ ਨੇ ਲੋ ਜੀ, ਉਸੇ ਗੁੱਡ ਥਾਂ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਉਸੇ ਥਾਂ ਸਭ ਨੂੰ। ਜ਼ੁਬੈਰ ਸਾਹਿਬ ਥੈਂਕ ਯੂ। ਅੱਜ ਅਸੀਂ ਸ਼ੁਰੂ ਕਰਾਂਗੇ ਪੂਰਨ ਭਗਤ ਕਿੱਸਾ ਕਾਦਰ ਯਾਰ ਦਾ, ਤੇ ਅੱਜ ਅਸੀਂ ਸ਼ੁਰੂ ਕਰਨੀ ਹੈ ਸ਼ੀਨ। ਮੈਂ ਸਟਾਰਟ ਕਰਨਾ। ਤੇ ਸੀਅਰ ਵੀ ਚੱਲਦੀ ਪਈ ਏ ਇੱਛਰਾਂ ਦੀ। ਸ਼ੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ, ਕਹਿਰਵਾਨ ਹੋਇਆ ਕਹਿੰਦਾ ਨਾਲ ਗੁੱਸੇ, ਬਾਹਰ ਜਾ ਕੇ ਚੀਰੋ ਹਲਾਲ ਖੋਰੋ, ਚੰਨੇ ਰੱਤੋ ਪਾਓ ਜਿਹੜੀ ਵਿੱਚ ਜੁੱਸੇ, ਇਹਦੇ ਹੱਥ ਸਗਾ ਕੇ ਵੱਡਿਓ ਜੇ, ਵਾਂਗ ਬੱਕਰੇ ਦੇ ਇਹਦੀ ਜਾਨ ਗੁੱਸੇ, ਕਾਦਰ ਯਾਰ ਜਾਂ ਰਾਜੇ ਦਾ ਹੁਕਮ ਹੋਇਆ, ਪਕੜ ਲਿਆ ਜਲਾਦਾਂ ਨੇ ਵਕਤ ਉਸੇ। ਜੀ ਹਾਂ ਜੀ, ਕਿਸ਼ੋਰ ਜੀ ਪੜੋ ਤੁਸੀਂ। ਸਵਾਦ ਸਾਬ ਤੂੰ ਲਿਖਿਆ ਲੇਖ ਐਵੇਂ, ਪੂਰਨ ਭਗਤ ਨੂੰ ਲੈ ਜਲਾਦ ਚੱਲੇ, ਕੰਧਾਂ ਕਾਲੀਆਂ ਸ਼ਹਿਰ ਹੜਤਾਲ ਹੋਈ, ਪਾਸ ਰੋਵਨ ਵਜ਼ੀਰ ਦੀਵਾਨ ਖੱਲੇ, ਤਦੋਂ ਵਸ਼ੀ ਆਈ ਰਾਣੀ ਇਛਰਾ ਨੂੰ, ਜਾਨ ਨਿਕਲ ਨਾ ਜਾਉਂਦੀ ਕਿਸੀ ਗੱਲੇ, ਕਾਦਰ ਯਾਰ ਮੀਆਂ ਮਾਵਾਂ ਪੁੱਤਰਾਂ ਨੂੰ, ਲੂਣਾ ਮਾਰਿਆ ਕੁਫਰ ਦੇ ਝਾੜ ਪੱਲੇ। ਹਾਂਜੀ, ਆਪਣੇ ਅਮਰਜੀਤ ਜੀ। ਹਾਂਜੀ, ਜ਼ਵਾਦ ਜ਼ਾਮਨੀ ਦੇ ਚੁੜਾਵਨੀਆਂ, ਲੂਣਾ ਲਿਖ ਕੇ ਭੇਜਿਆ ਖਤ ਚੋਰੀ, ਪੁੱਤਰ ਬਣਨ ਲੱਗੋਂ ਮੇਰਾ ਪੂਰਨਾ ਵੇ, ਦੇਖ ਕਹੀ ਮੈਂ ਦਿੱਤੀ ਆ ਮਾਂ ਲੋਰੀ, ਆਖੇ ਲਗ ਮੇਰੇ ਅਜੇ ਹਈ ਵੇਲਾ, ਇਸੀ ਵਕਤ ਚੁੜਾਵਸਾਂ ਨਾਲ ਜੋਰੀ, ਕਾਦਰ ਯਾਰ ਕਿਉਂ ਜਾਨ ਗੁਆਵਣਾ ਏ, ਲਾਏ ਦਿੰਨੀ ਆ ਤੁਮਤਾਂ ਵੱਲ ਹੋਰੀ। हाँ जी, मदिया जी, आर यू देयर? जी तो तरफ खुदा दे जिंद देनी, पूरन आख्ता वक्त न आवनाई, भावे जीविए लख हजार बरसा, अंत फेर माए मर जावनाई, खत वाच के पूरन ने लब सटी, केरी गल तू धर्म गवावनाई, कादर यार अनहोंदियां करन जेरे, आखिर फेर उना पछतावनाई। सही। गुरदास जी। ठीक है। जोए जुल्म कीता माए मातरे नी, पूरन आखदा पूरी ना पवे तेरी मंदा हाल कमाया ई नाल मेरे, धर्म हार के तुद दलील फेरी, जेड़ी ਬੰਸੀ ਮੈਨੂੰ ਹੁਣ ਝਲਸੀਆਂ ਮੈਂ, ਮਰ ਜਾਏਗੀ ਰੋਂਦੜੀ ਮਾਈ ਮੇਰੀ, ਕਾਦਰ ਯਾਰ ਜਲਾਦਾਂ ਨੂੰ ਕਹੇ ਪੂਰਨ, ਮੇਲ ਲੈਣ ਦਿਓ ਮੈਨੂੰ ਇੱਕ ਵੇਰੀ। हाँ, एक बंद रह गया, सही साहब यही पढ़ लो, फिर अस्सी अरफी पूरी हो जाएगी। ਐਨ ਅਰਜ਼ ਕੀਤੀ ਸ਼ਰਮਾ ਰਾਜੇ, ਕਰ ਤਰਸ ਜਲਾਦ ਖਲੋਵੰਦੇ ਨੀ, ਰਾਣੀ ਇਛਰਾ ਤੇ ਪੂਰਨ ਭਗਤ ਉਥੇ, ਜਾਂਦੀ ਵਾਰ ਦੋਵੇਂ ਮਿਲ ਰੋਵੰਦੇ ਨੀ, ਆਹੀਂ ਡੋਲ ਕੇ ਰਤ ਦਾ ਨੀਰ ਉਥੇ, ਦਿਲੋਂ ਹਿਰਸ ਜਹਾਨ ਦੀ ਧੋਵੰਦੇ ਨੀ, ਕਾਦਰ ਯਾਰ ਜਲਾਦ ਜਾਂ ਪਏ ਕਾਲੇ, ਉਵੇਂ ਮਾਂ ਪੁੱਤਰ ਵਿਦਾ ਹੋਵੰਦੇ ਨੀ। आखिरी हरफी रह गई एन गैन, तो बाद खत्म हो जाएगी। पढ़नी है किशोर जी पढ़ो तुसी, जे पढ़ गई तो ठीक है, जे कुछ रह गई तो कोई गल नहीं। ठीक। गम खादा रानी गैन, गम खादा रानी हुई अन्नी, आहे मारदी रब दे वेख बूहे, पुत्र पकड़ बगानिया मापिया दे, पूरन भगत ले गए बाहर जूहे, ओदे हथ ते पैर आजाद करके, तुरत लोथ वगांदे विच खूहे, कादर यार आलूना ਨੂੰ ਦੀਨ ਰਤੋ
ਵੇਖ ਲਾਉਂਦੀ ਹਾਰ ਸ਼ਿੰਗਾਰ ਸੂਹੇ। ਵਾਹ। ਹਾਂ, ਇਹ ਜਿਹੜਾ ਲੈਟਰ ਹੁੰਦਾ ਨਾ, ਅਸੀਂ ਨਾਲ ਹੀ ਪੜ੍ਹਨਾ। ਗੈਨ ਗਮ ਖਾਦਾ, ਕਿਉਂਕਿ ਉਹਦੇ ਨਾਲ ਫਿਰ ਮੀਟਰ ਥੋੜਾ ਜਿਹਾ ਗੜਬੜ ਹੋ ਜਾਂਦਾ, ਉਹਦੇ ਨਾਲ ਹੀ ਪੜ੍ਹਨਾ, ਉਹ ਹਿੱਸਾ ਹੈ ਉਹਦਾ। ਅੱਛਾ ਜੀ, ਸ਼ੀਨ। ਹਾਂ, ਸ਼ੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ, ਕਹਿਰਵਾਨ ਹੋਇਆ ਕਹਿੰਦਾ ਨਾਲ ਗੁੱਸੇ, ਬਾਹਰ ਜਾ ਕੇ ਚੀਰੋ ਹਲਾਲ ਖੋਰੋ, ਛੰਨੇ ਰੱਤੋ ਪਾਓ ਜਿਹੜੀ ਵਿੱਚ ਜੁੱਸੇ, ਇਹਦੇ ਹੱਥ ਸਹਿਕਾ ਕੇ ਵੱਢਿਓ ਜੇ, ਵਾਂਗ ਬੱਕਰੇ ਦੀ ਦੇ ਇਹਦੀ ਜਾਨ ਕੁੱਸੇ, ਕਾਦਰ ਯਾਰ ਜਾਂ ਰਾਂਝੇ ਦਾ ਹੁਕਮ ਹੋਇਆ, ਪਕੜ ਲਿਆ ਜਲਾਦਾਂ ਨੇ ਵਕਤ ਉਸੇ। ਬਹੁਤ ਜ਼ਿਆਦਾ ਜਿਹੜਾ ਹੈ, ਬਹੁਤ ਹੀ ਕਰੂਅਲ, ਜਿੰਨਾ ਵੀ ਕਰੂਅਲ ਕਿਹਾ ਜਾ ਸਕੇ ਉਹ ਉਹਦਾ ਹੁਕਮ ਹੈ। ਔਰ ਇੰਨੀ ਦੂਰ ਤੱਕ ਚਲਾ ਗਿਆ, ਜਿਸ ਤਰ੍ਹਾਂ ਕਿਸੇ ਕੋਈ ਦੁਸ਼ਮਣ ਹੁੰਦਾ, ਕੋਈ ਨਫ਼ਰਤ ਹੁੰਦੀ ਹੈ ਇੰਤਹਾ ਦੀ, ਜਿਹਦੀ ਕੋਈ ਲੌਜਿਕ ਬਣ ਨਹੀਂ ਰਹੀ। ਬਿਲਕੁਲ ਜਦੋਂ ਉਦੋਂ ਉਹ ਵਾਸਤਾ ਦਿੰਦੀ ਹੈ ਇਛਰਾਂ ਕਿ ਇਹ ਤੇਰੀਆਂ ਜੜ੍ਹਾਂ ਨੇ, ਔਰ ਤੂੰ ਅੰਬ ਜਿਹੜਾ ਹੈ ਉਹ ਪੁੱਟ ਕੇ ਅੱਖ ਜਿਹੜੀ ਹੈ ਉਹਨੂੰ ਲਾ ਰਿਹਾ, ਸਾਰੀਆਂ ਗੱਲਾਂ ਉਹ ਕਰਦੇ, ਕੌਣ ਬੁਲਾਏਗਾ ਬਾਪ ਤੈਨੂੰ। ਉਹਦੀ ਸ਼ਕਲ ਜ਼ਰਾ ਵੀ ਕੋਈ 1% ਵੀ ਸੌਫਟ ਨਹੀਂ ਹੋਇਆ, ਉਹ ਕਹਿਰਵਾਨ ਹੋਇਆ ਕਹਿੰਦਾ ਨਾਲ ਗੁੱਸੇ। ਅੱਗੇ ਫਿਰ ਐਂਡ ਤੱਕ ਜਿਹੜਾ ਹੈ ਉਹਦਾ ਹੁਕਮ ਹੈ ਜਿਹੜਾ ਉਹਨੇ ਦੇ ਰਿਹਾ ਹੈ, ਬਾਹਰ ਜਾ ਕੇ ਚੀਰੋ ਹਲਾਲ ਖੋਰੋ। ਹਲਾਲ ਖੋਰੋ ਜਿਹੜਾ ਹੈ ਬਹੁਤ ਹੀ ਇੱਕ ਵੈਰੀ ਇੰਟਰਸਟਿੰਗ ਲਫ਼ਜ਼ ਹੈ। ਇੱਥੇ ਇਹਦਾ ਕਾਫੀ ਇਹਦੇ ਮਤਲਬ ਨੇ। one who eats what is permissible, lawful, or whose earning is man of the lowest caste ਹੈਗਾ, who perform the lowest functions। ਪਲੈਟਸ ਦੇ ਵਿੱਚ ਲਿਖਿਆ ਗਿਆ। ਲਫ਼ਜ਼ ਮੈਂ ਬੋਲਣਾ ਨਹੀਂ ਚਾਹੁੰਦਾ, ਮੈਨੂੰ ਅੱਛਾ ਨਹੀਂ ਲੱਗਦਾ, ਲੇਕਿਨ ਇਹ ਜਿਹੜੇ ਚੂੜੇ ਨੇ ਉਹਨਾਂ ਨੂੰ ਹਲਾਲ ਖੋਰ ਕਿਹਾ ਜਾਂਦਾ ਹੈ। ਔਰ ਜਲਾਦ ਜਿਹੜੇ ਨੇ ਆਮ ਤੌਰ ਤੇ, ਜਿਹੜੇ ਸੀ ਤੁਹਾਨੂੰ ਹੀ ਪਤਾ, ਜਿਹਨੇ ਭੁੱਟੋ ਨੂੰ ਫਾਂਸੀ ਦਿੱਤੀ ਸੀ ਉਹ ਵੀ ਜਿਹੜਾ ਸੀ ਕ੍ਰਿਸਚਨ ਸੀ, ਜਲਾਦ ਸੀ, ਉਹ ਵੀ ਉਹਨਾਂ ਚੋਂ ਭਰਤੀ ਕੀਤੇ ਜਾਂਦੇ ਸਨ, ਚੂੜਿਆਂ ਚੋਂ। ਸਫਾਈਚਾਰੀ, ਮੇਰਾ ਖਿਆਲ ਅਮਰਜੀਤ ਨੂੰ ਪਤਾ ਹੋਏਗਾ, ਸਫਾਈਚਾਰੀ ਕਹਿੰਦੇ ਨੇ ਉੱਥੇ ਤੁਹਾਡੇ ਵਾਲੇ ਪਾਸੇ ਚੜ੍ਹਦੇ ਪੰਜਾਬ 'ਚ। ਕਿਸ ਚੀਜ਼ ਨੂੰ? ਚੂੜੇ ਨੂੰ ਸਵੀਪਰ ਜਿਹੜਾ। ਅੱਛਾ, ਨਹੀਂ, ਆਹ ਸਫਾਈ ਕਰਨ ਵਾਲੇ ਜਿਹੜੇ ਹੁੰਦੇ ਨੇ, ਸਫਾਈ ਕਰਮਚਾਰੀ ਮੇਰਾ ਖਿਆਲ ਹੈ। ਹਾਂ, ਕਿਉਂਕਿ ਮੈਂ ਇੱਕ ਦਫਾ ਕਹਾਣੀ ਛਪਵਾਈ ਸੀ ਤੇ ਉਹਦੇ 'ਚ ਲਫ਼ਜ਼ ਸੀ ਚੂੜੇ ਦਾ, ਤੇ ਉਹਨਾਂ ਨੇ ਕਿਹਾ, ਜਿਹੜੇ ਟਰਾਂਸਲਿਟਰੇਸ਼ਨ ਕਰ ਰਹੇ ਸੀ ਗੁਰਮੁਖੀ, ਉਹਨਾਂ ਨੇ ਕਿਹਾ ਚੂੜੇ ਸਾਡਾ ਬੈਨ ਹੈ ਲਫ਼ਜ਼ ਈਸਟ ਪੰਜਾਬ 'ਚ, ਤੁਸੀਂ ਇਹ ਲਿਖ ਨਹੀਂ ਸਕਦੇ, ਸਫਾਈ ਕਰਮਚਾਰੀ ਹੈ। ਸਫਾਈ ਕਰਮਚਾਰੀ ਜਾਂ ਉਹਨੂੰ ਹਰੀ ਜਨ ਵੀ ਕਹਿੰਦੇ ਨੇ। ਹਰੀ ਜਨ ਤੇ ਉਹ ਉਹ ਤੇ ਹੈਗਾ ਨਾ ਅਨਟੱਚੇਬਲ ਜਿਹੜੇ ਨੇ, ਉਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਆ ਜਾਂਦੇ ਨੇ, ਉਹ 'ਚ ਜ਼ਰੂਰੀ ਨਹੀਂ ਸਵੀਪਰ ਵੀ ਹੋਣ, ਉਹ 'ਚ ਚਮਾਰ ਵੀ ਨੇ, ਹੋਰ ਦੂਸਰੇ ਕਾਸਟਾਂ ਦੇ ਲੋਕ ਵੀ ਨੇ। ਜਮਾਦਾਰ ਸਕਦੇ ਉੱਦਾਂ ਹਰੀਜਨ ਗਾਂਧੀ ਨੇ ਨਾਂ ਦਿੱਤਾ ਸੀ, ਜਿਹੜਾ ਹਰੀ ਮੈਨੇ ਗਾਡ ਹੈ ਤੇ ਜਨ ਮੈਨੇ ਸਪੀਸ਼ੀਜ਼, ਗਾਡ ਦੇ ਬੰਦੇ ਜਾਂ ਗਾਡ ਦੇ ਬੱਚੇ, ਹਰੀਜਨ ਉਹ ਐਸੀ। ਹਲਾਲ ਖੋਰੋ ਜਿਹੜਾ, ਤੁਸੀਂ ਕੀ ਕਹਿ ਰਹੇ ਸੀ ਗੁਰਦਾਸ ਜੀ? ਉਹਦਾ ਆਮ ਪਿੰਡਾਂ 'ਚ ਜਮਾਦਾਰ ਕਹਿ ਦਿੰਦੇ ਹਨ, ਕਿਉਂਕਿ ਚੂੜਾ ਵਰਡ ਤੁਸੀਂ ਨਹੀਂ ਯੂਜ਼ ਕਰ ਸਕਦੇ, ਪਰ ਹੁਣ ਜਮਾਦਾਰ ਵੀ ਚੇਂਜ ਕਰ ਦਿੱਤਾ, ਤੇ ਜਿੱਦਾਂ ਤੁਸੀਂ ਕਹਿੰਦੇ ਆ ਸਫਾਈ ਕਰਮਚਾਰੀ ਕਹਿ ਸਕਦੇ ਆ, ਕਰਕੇ ਕੇਸ ਕਰ ਸਕਦੇ ਹੋ ਕਾਸਟ ਡਿਸਕ੍ਰਿਮੀਨੇਸ਼ਨ ਦੇ ਆਧਾਰ ਤੇ। ਲੇਕਿਨ ਸਾਡੇ ਆਮ ਵਰਤਿਆ ਜਾਂਦਾ ਹੈ, ਅਜੇ ਵੀ ਵਰਤਿਆ ਜਾਂਦਾ ਹੈ, ਉਹਦੇ ਵਿੱਚ ਹੈ। ਤੇ ਉਹ ਜਲਾਦਾਂ ਨੂੰ ਕਹਿ ਰਿਹਾ ਹਲਾਲ ਖੋਰੋ ਕਹਿ ਕੇ ਬੁਲਾਇਆ ਉਹਨੇ। ਛੰਨੇ ਰੱਤੋ ਪਾਓ ਜਿਹੜੀ ਵਿੱਚ ਜੁੱਸੇ, ਇਹਦੇ ਜਿਸਮ 'ਚ ਜਿਹੜਾ ਲਹੂ ਹੈ ਉਹਨੂੰ ਛੰਨੇ ਵਿੱਚ ਪਾਓ, ਇਹਦੇ ਹੱਥ ਸਹਿਕਾ ਕੇ ਵੱਢਿਓ ਜੇ, ਤਰਸਾ ਕੇ ਟਾਰਚਰ ਕਰਕੇ ਇਹਦੇ ਹੱਥ ਜਿਹੜੇ ਨੇ ਉਹ ਵੱਢ ਦਿਓ, ਬੱਕਰੇ ਦੇ ਵਾਂਗਰ ਇਹਦੀ ਜਾਨ ਜਿਹੜੀ ਹੈ ਉਹ ਨਿਕਲੇ, ਕਾਦਰ ਯਾਰ ਰਾਜੇ ਦਾ ਹੁਕਮ ਹੋਇਆ, ਪਕੜ ਲਿਆ ਜਲਾਦਾਂ ਨੇ ਵਕਤ ਉਸੇ। ਤੇ ਇਹ ਜਿਹੜਾ ਉਹਦਾ ਗੁੱਸਾ ਹੈ,
ਥੋੜਾ ਜਿਹਾ ਮੈਨੂੰ ਲੱਗ ਰਿਹਾ ਹੈ ਸ਼ਾਇਦ ਇਹ ਤੇ ਸ਼ਾਇਦ ਲੂਣਾ ਤੋਂ ਵੀ ਜ਼ਿਆਦਾ ਹੈ ਜਾਂ ਉਹਦੇ ਬਰਾਬਰ ਹੈ। ਔਰ ਇੰਨੀ ਨਫ਼ਰਤ ਜਿਹੜੀ ਕਿ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਕਰਨਾ, ਕੀ ਤੁਹਾਡੇ ਜ਼ਿਹਨ 'ਚ ਕੀ ਆਉਂਦਾ, ਕੀ ਗੱਲ ਹੋ ਸਕਦੀ? ਨਫ਼ਰਤ ਮੇਰੇ ਤੋਂ ਖਿਆਲ ਜ਼ਿਆਦਾ ਨਾਲ ਹਾਂਜੀ ਕਿਸ਼ੋਰ ਜੀ ਕਰੋ ਤੁਸੀਂ ਗੱਲ। सईद साहब ने आवाज एको करनी पी। मेरे ख्याल सु गुस्से सु ज्यादा ना गुस्सा भी है, नफरत भी है, पर वो एक एग्जाम्पल बनाना चाहना इस वास्ते ज्यादा उस जेड़ी क्योंकि मारने का मतलब आ बंदा जरा बेहतर तरीके सु भी बंदा मारी सकना, जहर खिला दो खिलाओ या जो कुछ भी, पर ये दिस इज मोर ऑफ एन एग्जाम्पल। मेरा ख्याल है कि वो कादर यार in addition to what किशोर जी said कि ਉਹ ਸ਼ੋ ਕਰਨਾ ਚਾਹ ਰਿਹਾ ਇੱਕ ਜਿਹੜਾ ਉਹਦੇ ਤੇ ਜਿੰਨਾ ਕੰਟਰੋਲ ਹੈ ਜਾਂ ਜਿਵੇਂ ਬੰਦਾ ਕਹਿੰਦਾ ਲਾਈ ਲੱਗ ਗਈ ਜਾਂ ਰਨ ਮੁਰੀਦ ਹੈ ਜਾਂ ਕਿੰਨਾ ਉਹ ਅੰਡਰ ਦਾ ਇਨਫਲੂਐਂਸ ਆਫ ਲੂਨਾ ਹੈ ਕਿ ਉਹ ਬਿਲਕੁਲ he has completely gone blind to look into the real facts ਤੇ ਔਰ ਉਹਦੀ ਜਿਹੜੀ estrangement ਹੈ ਜਿਹੜੀ which is against the rules of nature ਕਿ ਤੁਸੀਂ ਅਗਰ 12 ਵਰੇ ਆਪਣੇ ਬੱਚੇ ਨਹੀਂ ਵੇਖਦੇ ਤੇ ਮਾਂ ਪਿਓ ਦੇ ਚ ਬੜਾ ਕਿਊਰੀਅਸਟੀ ਹੁੰਦੀ ਹੈ ਬੱਚੇ ਨਾਲ ਰੋਣ ਦੀ, ਐਕਸਾਈਟਮੈਂਟ ਹੁੰਦੀ ਹੈ ਉਹਨਾਂ ਟਾਈਮ ਗੁਜ਼ਾਰਨ ਦੀ। ਆਈ ਥਿੰਕ ਦਿਖਾਇਆ ਜਾ ਰਿਹਾ ਕਿ ਰਾਜੇ ਦੀ ਇੱਥੋਂ ਜਿਹੜੀ ਬੇਸਿਕ ਚੀਜ਼ ਸ਼ਾਇਦ ਕਾਦਰ ਦਾ ਦਿਖਾਣਾ ਚਾਹ ਰਿਹਾ ਕਿ ਉਹ ਜ਼ਾਲਮ ਰਾਜਾ ਵੀ ਹੈ, ਜ਼ਾਲਮ ਬਾਪ ਵੀ ਹੈ। ਹੀ ਇਜ਼ ਨਾਟ ਅ ਗੁੱਡ ਹਿਊਮਨ ਫਰਮ ਐਨੀ ਪਰਸਪੈਕਟਿਵ। ਅੱਛਾ ਜੀ ਸਾਹਿਬ ਰਿਕਾਰਡਿੰਗ ਲਾਤੀ ਤੁਸੀਂ? ਹਾਂਜੀ ਰਿਕਾਰਡਿੰਗ ਚੱਲਦੀ ਪਈ ਹੈ। ਅੱਛਾ ਠੀਕ। ਹਾਂਜੀ ਮਦੀਆ ਜੀ। नहीं मैं सोच रही हूँ कि would Salman Rushdie do the same thing अगर कोई अजनबी बंदा होंदा who did the same thing? Would he have done the same thing? Like I think you do the worst things to the people you love the most. It's toxic. ठीक है, this is good argument. Thank you. हाँ जी गुरदास जी। ਸੌਰੀ ਮੈਂ ਮਿਊਟ ਹੋ ਗਿਆ ਸੀ ਤੇ ਮੇਰੇ ਕੋਲ ਤਾਂ ਹੋਰ ਕੋਈ ਗੱਲ ਹੈ ਨਹੀਂ, ਸਾਰੇ ਨੇ ਗੱਲਾਂ ਕਰ ਲਈਆਂ। ਸਲਵਾਨ ਦੀ ਜਿੱਦਾਂ ਜੋ ਸੋਚਣੀ ਹੈਗੀ ਆ ਉਹੀ ਮੋਰੇ ਪੇਸ਼ ਮੁੜ ਕੇ ਆਈ ਜਾਂਦੀ ਹੈ, ਕੋਈ ਡਿਸੀਜਨ ਬਣਾ ਨਹੀਂ ਹੁੰਦਾ ਤੇ ਆਪਣੇ ਪੁੱਤ ਦੇ ਅਗੇਂਸਟ ਹੋ ਗਿਆ। ਤੇ ਹੋਰ ਕੋਈ ਅਮਰਜੀਤ ਜੀ। ਹਾਂਜੀ ਮੇਰਾ ਖਿਆਲ ਹੈ ਇੱਕ ਇਹ ਵੀ ਕਹਿ ਸਕਦੇ ਹਾਂ ਕਿ ਇਹ ਜਿਹੜਾ ਕਿੱਸਾ ਜਿਹੜੀ ਹੈਪਨਿੰਗ ਆ ਉਹ ਤਾਂ ਖੈਰ ਹੈਗੀ ਆ ਪ੍ਰੀ ਇਸਲਾਮਿਕ ਪੀਰੀਅਡ ਦੀ, ਪਰ ਜਿਹੜਾ ਲਿਖਣ ਵਾਲਾ ਸ਼ਾਇਰ ਹੈ ਉਹ ਤਾਂ ਲਿਖ ਰਿਹਾ ਆਪਣੇ ਇਸਲਾਮਿਕ ਜਿਹੜੇ ਲਫ਼ਜ਼ ਯੂਜ਼ ਕੀਤੇ ਨੇ, ਸਹਿਕਾ ਕੇ ਬੱਕਰੇ ਦੀ ਜਾਂ ਜਿੱਦਾਂ ਆਪਣੇ ਹਲਾਲ ਕੀਤਾ ਜਾਂਦਾ ਉਹਨਾਂ ਚੀਜ਼ਾਂ ਦੇ, ਉਹ ਵਿਊ ਪੁਆਇੰਟ ਨੂੰ ਮੇਰਾ ਖਿਆਲ ਲੱਗੇ ਥੋੜਾ ਸ਼ਾਇਰ ਆਪਣੇ ਵੱਲੋਂ ਪਾ ਰਿਹਾ। ਤੇ ਸਹਿਕਣਾ ਇੱਕ ਐਸੀ ਸਟੇਜ ਹੈ ਕਿ ਇੱਕ ਮੌਤ ਔਰ ਲਾਈਫ ਦੇ ਵਿਚਕਾਰਲੀ ਇੱਕ ਸਟੇਜ ਜਿਹੜੀ ਆ ਜਦੋਂ ਗੈਸਪਿੰਗ ਹੁੰਦੇ ਨੇ ਲੋਕ, ਉਹਨਾਂ ਦੇ ਨੈਚੁਰਲੀ ਦਿਮਾਗ ਨੂੰ ਖੂਨ ਘਟ ਜਾਂਦਾ ਤੇ ਉਹ ਸਾਹ ਮਾੜਾ ਮੋਟਾ ਚੱਲ ਰਿਹਾ ਹੁੰਦਾ। ਕਹਿੰਦੇ ਨੇ ਕਿ ਉਸ ਟਾਈਮ ਦੇ ਉੱਤੇ ਤੁਹਾਨੂੰ ਪੇਨ ਨਹੀਂ ਹੁੰਦੀ, ਪਰ ਇਹ ਰਾਜਾ ਜੋ ਕਹਿ ਰਿਹਾ ਉਹ ਕਹਿੰਦਾ ਕਿ ਇਹਨੂੰ ਸਗੋਂ ਤਸੀਹੇ ਦੇ ਕੇ ਮਾਰੋ, ਸਹਿਕਦੇ ਨੂੰ ਤੜਪਾ ਕੇ ਮਾਰੋ। ਤੇ ਇਹ ਮੇਰਾ ਖਿਆਲ ਸ਼ਾਇਰ ਦੀ ਆਪਣਾ ਵਿਊ ਪੁਆਇੰਟ ਹੈ ਤੇ ਮੇਰੇ ਖਿਆਲ ਕਿੱਸਾ ਜਿਹੜਾ ਬੜਾ ਪੁਰਾਣਾ ਹੈ, ਬਿਫੋਰ ਇਸਲਾਮਿਕ ਪੀਰੀਅਡ ਦੀਆਂ ਗੱਲਾਂ ਹੈ। ਇਹ ਗੱਲ ਸਹੀ ਹੈ ਤੁਹਾਡੀ, ਖਾਸ ਤੌਰ ਤੇ ਲਫ਼ਜ਼ ਹਲਾਲ ਖੋਰੋ ਹੈ। ਹਲਾਲ ਤੇ ਹੁੰਦਾ ਜਿਹੜਾ ਜਾਨਵਰ ਹਲਾਲ ਨੇ, ਮੁਸਲਮਾਨ ਜਿਹੜੇ ਖਾਂਦੇ ਨੇ ਹਲਾਲ ਨੇ। ਖੋਰੋ ਜਿਹੜਾ ਉਹ ਜਿਹੜਾ ਜਿਵੇਂ ਕੋਈ ਹਲਾਲ ਨੂੰ ਜਿਹੜਾ ਉਲਟਾ ਰਿਹਾ, ਜਿਵੇਂ ਹਰਾਮ ਖੋਰ ਹੈ ਤੇ ਹਲਾਲ ਖੋਰ ਉਹਨਾਂ ਨੂੰ ਕਿਹਾ ਗਿਆ। ਤੇ ਇਹ ਇਸਲਾਮਿਕ ਟਰਮ ਹੈ, ਬਿਲਕੁਲ ਸਹੀ ਹੈ। ਵਾਂਗ ਬੱਕਰੇ ਦੇ ਦੀ ਜਾਨ ਕੁੱਸੇ, ਕਿਉਂਕਿ ਕੁਰਬਾਨੀ ਕਰਦੇ ਨੇ ਮੁਸਲਮਾਨ, ਉਹ ਵੀ ਇਸ ਤਰ੍ਹਾਂ ਉਹਦੀ ਜਾਨ ਨਿਕਲੇ, ਤੜਪ ਕੇ ਉਹਦੀ ਜਾਨ ਨਿਕਲੇ।
ਬਿਲਕੁਲ ਸਹੀ ਹੈ। ਬਿਲਕੁਲ, ਇਹ ਤਾਂ ਪਤਾ ਨਹੀਂ ਐਗਜ਼ੈਕਟਲੀ ਕੀ ਹੋਇਆ ਹੋਏਗਾ ਉਸ ਜ਼ਮਾਨੇ 'ਚ ਕੀ ਨਹੀਂ, ਪਰ ਮੇਰੇ ਖਿਆਲ ਇਹ ਵਿਊ ਪੁਆਇੰਟ ਜਿਹੜਾ ਥੋੜਾ ਜਿਹਾ ਸ਼ਾਇਦ ਆਪਣਾ ਹੈ। ਹਾਂ ਤੇ ਇਮੇਜਿਨੇਸ਼ਨ ਉਹ ਸ਼ਾਇਰ ਜਿਸ ਜ਼ਮਾਨੇ 'ਚ ਲਿਖਦਾ ਪਿਆ ਉਹਦੀ ਇਮੇਜਿਨੇਸ਼ਨ ਵੀ ਉਸ ਲੋਕੇਲ 'ਚ ਹੈਗੀ ਹੈ ਔਰ ਡਿਕਸ਼ਨ ਵੀ ਮਜਬੂਰ ਹੈ ਉਹ ਉਸ ਡਿਕਸ਼ਨ ਨੂੰ ਯੂਜ਼ ਕਰਨ ਦੇ ਜਿਹਦੇ 'ਚ ਉਹ ਜ਼ਿੰਦਾ ਰਹਿ ਰਿਹਾ। ਹਾਂਜੀ ਕਿਸ਼ੋਰ ਜੀ, ਅਗਲਾ ਬੰਦ ਪੜੋ ਤੁਸੀਂ। ਜੀ ਬਿਲਕੁਲ। ਸਵਾਦ ਸਾਬ ਤੂੰ ਲਿਖਿਆ ਲੇਖ ਐਵੇਂ ਪੂਰਨ ਭਗਤ ਨੂੰ ਲੈ ਜਲਾਦ ਚੱਲੇ ਕੰਧਾਂ ਕਾਲੀਆਂ ਸ਼ਹਿਰ ਹੜਤਾਲ ਹੋਈ ਪਾਸ ਰੋਵਨ ਵਜ਼ੀਰ ਦੀਵਾਨ ਖੱਲੇ ਤਦੋਂ ਵਸ਼ੀ ਆਈ ਰਾਣੀ ਇਛਰਾ ਨੂੰ ਜਾਨ ਨਿਕਲ ਨਾ ਜਾਉਂਦੀ ਕਿਸੀ ਖੱਲੇ ਕਾਦਰ ਯਾਰ ਮੀਆਂ ਮਾਵਾਂ ਪੁੱਤਰਾਂ ਨੂੰ ਲੂਣਾ ਮਾਰਿਆ ਕੁਫਰ ਦੇ ਝਾੜ ਪੱਲੇ। ਸੀਨ ਸਾਹਿਬ ਤੂੰ ਲਿਖਿਆ ਲੇਖ ਐਵੇਂ ਪੂਰਨ ਭਗਤ ਨੂੰ ਲੈ ਜਲਾਦ ਚੱਲੇ। ਸੀਨ ਸਾਹਿਬ ਜਿਹੜਾ ਉਹ ਰੱਬ ਨੂੰ ਕਹਿ ਰਿਹਾ, ਉਹ ਕਾਦਰ ਯਾਰ ਉਹ ਵੀ ਐਡਰੈਸ ਕਰਦਾ ਵਿੱਚ ਆਪਣੀ ਗੱਲ ਜ਼ਰੂਰ ਕਰਦਾ। ਸੀਨ ਸਾਹਿਬ ਤੂੰ ਲਿਖਿਆ ਲੇਖ ਐਵੇਂ, ਇਹ ਇਸ ਤਰ੍ਹਾਂ ਤੂੰ ਉਹਦੀ ਕਿਸਮਤ ਲਿਖੀ ਹੈ। ਪੂਰਨ ਭਗਤ ਨੂੰ ਲੈ ਜਲਾਦ ਚੱਲੇ ਕੰਧਾਂ ਕਾਲੀਆਂ ਸ਼ਹਿਰ ਹੜਤਾਲ ਹੋਈ। ਇਹ ਬਹੁਤ ਇੰਟਰਸਟਿੰਗ ਹੈ ਕਿ ਜਿਹੜੀ ਖਲਕਤ ਹੈ ਉਹਨੇ ਐਕਸੈਪਟ ਨਹੀਂ ਕੀਤੀ ਉਹ ਸਜ਼ਾ ਜਿਹੜੀ ਰਾਜੇ ਨੇ ਦਿੱਤੀ ਹੈ ਔਰ ਸ਼ਹਿਰ ਦੇ ਵਿੱਚ ਸਟ੍ਰਾਈਕ ਹੋ ਗਈ ਹੈ, ਹੜਤਾਲ ਹੋ ਗਈ ਹੈ। ਇਹ ਹੈ ਤਾਂ ਸਾਰਾ ਬੜਾ ਮਾਡਰਨ ਹੈ। ਉਸ ਪੁਰਾਣੇ ਜ਼ਮਾਨੇ 'ਚ ਕਿੱਥੇ ਹੜਤਾਲਾਂ ਹੁੰਦੀਆਂ ਸੀ ਜਦੋਂ ਇਹ ਕਿੱਸਾ ਹੈਗਾ ਸੀ, ਤੇ ਇਹ ਉਹਨੂੰ ਲੈ ਆਇਆ ਅੱਜ ਦੇ ਵੇਲੇ ਵਿੱਚ ਲੈ ਆਇਆ। ਜਿਵੇਂ ਵਰਜੀਤ ਨੇ ਵੀ ਕਿਹਾ ਪਾਸ ਰੋਵਣ ਵਜ਼ੀਰ ਦੀਵਾਨ ਖੱਲੇ, ਵਜ਼ੀਰ ਤੱਕ ਜਿਹੜੇ ਨੇ ਦੀਵਾਨ ਜਿਹੜੇ ਹੈ ਨੇ ਉਸ ਦਰਬਾਰ ਦੇ, ਉਹ ਸਾਰੇ ਹੀ ਜਿਹੜੇ ਨੇ ਉਹ ਰੋ ਰਹੇ ਨੇ ਕਿ ਕੀ ਸਜ਼ਾ ਦਿੱਤੀ ਹੈ। ਹੱਤਾ ਕਿ ਉਹਦਾ ਜਿਹੜਾ ਕੋਰਟ ਹੈ, ਉਹਦਾ ਜਿਹੜਾ ਦਰਬਾਰ ਹੈ, ਉਹਨੇ ਵੀ ਐਕਸੈਪਟ ਨਹੀਂ ਕਰ ਰਿਹਾ ਉਸ ਚੀਜ਼ ਨੂੰ। ਤਦੋਂ ਗਸ਼ੀ ਆਈ ਰਾਣੀ ਇਛਰਾ ਨੂੰ, ਉਹਨੂੰ ਬੇਹੋਸ਼ ਹੋ ਗਈ, ਜਾਨ ਨਿਕਲ ਨਾ ਜਾਂਦੀ ਕਿਸੇ ਗੱਲੇ, ਕਿਸੇ ਤਰ੍ਹਾਂ ਉਹਦੀ ਜਾਨ ਹੀ ਨਾ ਨਿਕਲ ਜਾਵੇ। ਕਾਦਰ ਯਾਰ ਮੀਆਂ ਮਾਵਾਂ ਪੁੱਤਰਾਂ ਨੂੰ ਲੂੜਾ ਮਾਰਿਆ ਕੁਫਰ ਦੇ ਝਾੜ ਪੱਲੇ। ਕੁਫਰ ਦਾ ਲਫ਼ਜ਼ ਵੀ ਹੁਣ ਜਿਹੜਾ ਉਹ ਪ੍ਰੀ ਇਸਲਾਮਿਕ ਕਹਿ ਲਓ ਜਾਂ ਇਸਲਾਮਿਕ ਕਹਿ ਲਓ, ਦੋਵੇਂ ਹੀ ਹੈਗਾ। ਕੁਫਰ ਹੈ ਜਿਹੜਾ ਕਾਫਰ, ਜਾਂ ਕੁਫਰ ਉਹ ਹੈ ਜਿਹੜਾ ਗੈਰ ਇਸਲਾਮੀ ਹੈ, ਨਾਨ ਇਸਲਾਮਿਕ ਹੈ, ਉਹ ਕੁਫਰ ਹੈ। ਲੂਣਾ ਨੂੰ ਤੂੰ ਮਾਰਿਆ ਕੁਫਰ ਦੇ ਝਾੜ ਪੱਲੇ, ਕੁਫਰ ਦਾ ਜਿਹੜਾ ਪੱਲਾ ਝਾੜ ਕੇ ਉਹਨੂੰ ਮਾਰਿਆ ਤੂੰ, ਉਹਦੇ ਕੁਫਰ ਦੇ ਨਾਲ ਉਹਨੂੰ ਮਾਰਿਆ। ਮੈਂ ਸਿਰਫ ਇੱਕ ਕਮੈਂਟ ਕਰਨਾ ਚਾਹਾਂਗਾ ਪਹਿਲੀ ਲਾਈਨ ਤੇ ਨਾ, ਸਵਾਦ ਸਾਹਿਬ ਤੋਂ ਲਿਖਿਆ ਲੇਖ ਐਵੇਂ, ਵੈਰੀ ਇੰਟਰਸਟਿੰਗ। ਪਹਿਲੀ ਵਾਰੀ ਸੀਆਰਫੀ ਦੀ ਪਹਿਲੀ ਲਾਈਨ 'ਚ ਕਾਦਰ ਯਾਰ ਇੰਗੇਜ ਹੋ ਰਿਹਾ, ਮੈਨੂੰ ਲੱਗ ਰਿਹਾ ਜਿਵੇਂ ਇਸ ਲਈ ਉਹ ਆਪਣੀ ਉਹ ਹੈਲਪਲੈਸਨੈਸ ਦਿਖਾ ਰਿਹਾ ਕਿ ਕੋਈ ਰਿਹਾ ਨਹੀਂ ਜਾ ਰਿਹਾ ਜ਼ੁਲਮ ਦੇਖ ਕੇ ਨਾ। ਦੈਟਸ ਇੰਟਰਸਟਿੰਗ ਮੈਨੂੰ ਲੱਗਾ। ਤੇ ਜਿਹੜਾ ਲਫ਼ਜ਼ ਯੂਜ਼ ਕੀਤਾ ਉਹਨੇ, ਸ਼ਿਕਵਾ ਕੀਤਾ, ਇਹਦੇ 'ਚ ਕੰਪਲੇਨ ਹੈ ਬਹੁਤ ਜ਼ਿਆਦਾ ਰੱਬ ਦੀ ਰਬਾਨੀ ਤੇ ਜਾਂ ਉਹਦੀ ਜਿਹੜੀ ਅਸੀਂ ਕਹਿੰਦੇ ਹਾਂ ਮਰਸੀਫੁਲਨੈਸ ਹੈ, ਉਹਨੂੰ ਬੜਾ ਉਹਨੇ sarcastically ਐਵੇਂ ਜਿਹੜਾ ਯੂਜ਼ ਕੀਤਾ ਨਾ, ਦੈਟਸ ਵੈਰੀ ਇੰਟਰਸਟਿੰਗ ਫॉर ਮੀ ਕਿ ਸਾਹਿਬ ਤੂੰ ਲਿਖਿਆ ਐਵੇਂ ਲੇਖ ਐਵੇਂ। ਇੱਥੇ ਲੱਗਦਾ ਪਿਆ ਸ਼ਾਇਦ ਉਹ ਸ਼ੱਕ ਵੀ ਕਰਦਾ ਪਿਆ ਕਿ ਤੂੰ ਅਗਰ ਰੱਬ ਹੁੰਦਾ ਤੇ ਇਹੋ ਜਿਹਾ ਲੇਖ ਦੀ ਨਾ ਲਿਖਦਾ ਐਡਾ ਜ਼ੁਲਮ ਵਾਲਾ, ਲੇਕਿਨ ਤੂੰ ਚੁੱਕੇ ਲਿਖ ਦਿੱਤਾ ਐਵੇਂ। ਸੋ ਆਈ ਡਾਊਟ ਇਨ ਯੋਰ ਮਰਸੀਫੁਲਨੈਸ। ਮੈਨੂੰ ਮੈਨੂੰ ਲੱਗਾ ਥੋੜਾ ਜਿਹਾ ਐਵੇਂ ਦਾ ਇੱਕ ਮਤਲਬ ਹੈਗਾ ਕਿ ਐਵੇਂ ਜਸਟ ਫॉर द ਸੇਕ ਆਫ, ਵਿਦਆਊਟ ਕੰਸੀਡਰੇਸ਼ਨ, ਵਿਦਆਊਟ ਥਿੰਕਿੰਗ। ਦੂਸਰਾ ਇਵੇਂ ਦਾ ਇੱਕ ਮਤਲਬ ਇਹ ਵੀ ਹੈਗਾ ਇਸ ਤਰ੍ਹਾਂ, ਹਾਂਜੀ ਇਸ ਤਰ੍ਹਾਂ ਵੀ ਹੈ, ਤੇ ਐਵੇਂ ਜਸਟ ਫॉर द ਸੇਕ ਆਫ ਲਾਈਟਲੀ, ਐਵੇਂ ਇਸ ਤਰ੍ਹਾਂ ਤੋਂ ਲਿਖਿਆ ਉਹਦਾ ਲੇਖ। ਬਿਲਕੁਲ ਠੀਕ। ਸੋ that is interesting। ਬਾਕੀ ਠੀਕ ਹੈ, ਬਸ ਮੈਂ ਹੀ ਕਮੈਂਟ ਕਰਨਾ ਸੀ। ਹਾਂਜੀ ਕਿਸ਼ੋਰ ਜੀ। ਜੀ ਇਹ ਜਿਹੜੀ ਡਿਸਕਸ਼ਨ ਹੈ ਨਾ ਲੇਖ ਔਰ ਕਰਮ ਵਾਲੀ, ਇਹ
ਪਹਿਲੂ ਵੀ ਹੋ ਰਹੀ ਸੀ ਤੇ ਇਸ ਇਨ ਸਿਰਫੀਆਂ ਚ ਵੀ ਮੇਰਾ ਖਿਆਲ ਆ ਹੋ ਰਹੀ ਸੀ ਕਿਉਂਕਿ ਲੇਖ ਔਰ ਕਰਮ ਜਿਹੜੇ ਉਹ ਆਪਸ ਵਿੱਚ ਫਰਕ ਦਿਸਣਾ ਪਿਆ ਤੇ ਬੜੀ ਮਤਲਬ ਲੱਗਣਾ ਪਿਆ ਕਿ ਅਗਰ ਲੇਖ ਜਿਹੜਾ ਹੈ ਉਹ ਉੱਪਰ ਵਾਲੇ ਇਹ ਲਿਖਿਆ ਤੇ ਫਿਰ ਕਰਮ ਦਾ ਕਿਆ ਫਾਇਦਾ। हाँ जी मदिया जी। ਮੀਆਂ ਸਾਹਿਬ ਮੀਆਂ ਮੁਹੰਮਦ ਬਖਸ਼ ਸਾਹਿਬ ਚ ਲੇਖ ਦੀ ਗੱਲ ਕੀਤੀ ਗਈ ਹੈ, ਉਹਨਾਂ ਨੇ ਲੇਖਾਂ ਦੀ ਗੱਲ ਕੀਤੀ ਹੈ। Yeah, he does that a lot of times. ਉਹ ਕਿਹੜਾ ਲਫ਼ਜ਼ ਵਰਤਿਆ ਉਹਨੇ ਲੇਖ ਦੀ ਜਗ੍ਹਾ? ਲੇਖ ਹੀ ਵਰਤਿਆ ਜਾਂ ਕੋਈ ਹੋਰ ਕੋਈ ਲਫ਼ਜ਼ ਵਰਤਿਆ? ਲੇਖ no lake. I think he's used the word lake. Yeah. ਠੀਕ ਹੈ। But I'll find examples. Yeah. ਹੋਰ ਦੱਸੋ ਤੁਹਾਨੂੰ ਇਹ ਬੰਦ ਜਿਹੜਾ ਕੈਸਾ ਲੱਗਿਆ? ਕੀ ਗੱਲ ਤੁਹਾਨੂੰ ਇਹਦੇ ਚ ਸਟ੍ਰਾਈਕਿੰਗ ਲੱਗੀ ਹੈ, ਬੜੀ ਅਨਯੂਜੂਅਲ ਜਾਂ ਕੋਈ ਡਿਫਰੈਂਟ? No, I just like the word hartal because you explained it. I didn't know what that meant. But it shows that everyone is shocked. So I'm feeling it as well. Yeah. ਔਰ ਕੰਧਾਂ ਕਾਲੀਆਂ ਵੀ ਬੜਾ ਕਮਾਲ ਮੈਟਾਫਰ ਬਣਾਇਆ ਕਿ ਕੰਧਾਂ ਕਾਲੀਆਂ ਹੋ ਗਈਆਂ ਨੇ, ਜਾਂ ਉਹਨਾਂ ਨੇ ਉਹਦੇ ਤੇ ਚੌਕਿੰਗ ਕੀਤੀ ਹੈ ਜਾਂ ਉਹਨਾਂ ਨੇ ਇਤਜਾਜ ਦੇ ਤੌਰ ਤੇ ਉਹਨਾਂ ਨੇ ਕਾਲਾ ਰੰਗ ਮਲ ਦਿੱਤਾ ਹੈ। I don't, ਲੇਕਿਨ ਇਹ ਕਿ ਹੈ ਬਹੁਤ ਇੰਟਰਸਟਿੰਗ ਹੈ। ਬਿਲਕੁਲ ਲੱਗਦਾ 21st ਸੈਂਚੁਰੀ ਦੀ ਕੋਈ ਗੱਲ ਹੋ ਰਹੀ। ਮੈਂ ਕਿਹਾ ਜ਼ਿਆਦਾ ਸ਼ਾਇਦ ਉਹਦਾ ਮੈਟਾਫੋਰਿਕਲੀ ਐਕਸਪ੍ਰੈਸ਼ਨ ਉਹਦਾ। ਮਗਰ ਇਹ ਕੰਧਾਂ ਕਾਲੀਆਂ ਦਾ ਮਤਲਬ ਵਾਲ ਚੌਕੀ ਹੀ ਲੱਗਣਾ ਪਿਆ ਕਿਉਂਕਿ ਵੈਸੇ ਮਤਲਬ ਨੇਰੀ ਫਿਰਨੀ ਜਾਂ ਨੇਰ ਹੋਣਾ ਬੰਦਾ ਮਤਲਬ ਇਸ ਤਰ੍ਹਾਂ ਨਹੀਂ ਮੈਟਾਫਰਸ ਯੂਜ਼ ਕਰਨਾ ਕਿ ਜ਼ੁਲਮ ਹੋਇਆ ਜਾਂ ਜਿਹੜੇ ਸ਼ਹਿਰ ਜਿਹੜਾ ਆ ਉਹ ਉਸ ਉੱਪਰ ਗੁੱਸੇ ਨਹੀਂ ਜਾਂ ਗਮ ਨਹੀਂ ਇੱਕ ਉਹ ਤਾਰੀ ਹੋਏਗੀ ਤਬੀਅਤ ਤਾਰੀ ਹੋਏਗੀ। ਮਗਰ ਇਹ ਕੰਧਾਂ ਕਾਲੀਆਂ ਜਿਹੜਾ ਹੈ ਨਾ ਇਹ ਲੱਗਣਾ ਪਿਆ ਕਿ ਲੋਕ ਜਿਸ ਤਰ੍ਹਾਂ ਇਨਵੋਲਵਡ ਹੈ। ਖਾਲੀ ਇਹ ਮਤਲਬ ਮੈਟਾਫਰ ਨਹੀਂ ਇਹ ਮਤਲਬ ਜ਼ਾਹਿਰ ਮੈਟਾਫਰ ਹੀ ਇਸਤੇਮਾਲ ਪਿਆ ਹੋ ਰਹਾ ਮਗਰ ਇਸ ਤਰ੍ਹਾਂ ਲੱਗਣਾ ਪਿਆ ਕਿ ਜਿਸ ਤਰ੍ਹਾਂ ਲੋਕ ਐਕਟਿਵਲੀ ਸੋਗ ਪੇ ਮਨਾ ਰਹੇ। ਜਿਹੜੀ ਇੰਟਰਸਟਿੰਗ ਗੱਲ ਹੈ ਇਹ ਕਿ ਉਹ ਲੋਕਾਂ ਦੇ ਵਿੱਚ ਕਦੀ ਨਹੀਂ ਰਿਹਾ। 12 ਸਾਲ ਉਹ ਪੂਰੇ ਪਿਆ ਰਿਹਾ, ਅੰਡਰਗਰਾਉਂਡ ਰਿਹਾ, ਫਿਰ ਦਰਬਾਰ ਆਇਆ, ਲੋਕਾਂ ਨਾਲ ਉਹਦਾ ਕੋਈ ਕੰਟੈਕਟ ਨਹੀਂ ਹੈ ਲੇਕਿਨ ਲੋਕ ਉਹਦੇ ਨਾਲ ਨੇ। ਇਸ ਤੋਂ ਥੋੜਾ ਜਿਹਾ ਇੱਕ ਗੱਲ ਜਿਹੜੀ ਐਬਸੈਂਟ ਲੱਗ ਰਹੀ ਹੈ ਜਿਹੜੀ ਕਾਦਰ ਸ਼ਾਹ ਨੇ ਲਿਖੀ ਨਹੀਂ, ਉਹ ਹੈ ਕਿ ਜਿਹੜੀ ਖਲਕਤ ਹੈ ਉਹ ਬਾਦਸ਼ਾਹ ਤੋਂ ਖੁਸ਼ ਨਹੀਂ ਹੈ। ਇਹ ਡੈਫੀਨੇਟ ਹੈ, ਨਹੀਂ ਤੇ ਉਹ ਪੂਰਨ ਭਗਤ ਦਾ ਸਾਥ ਕਿਉਂ ਦਿੰਦੀ? ਉਹ ਬਿਲਕੁਲ ਉਹਦੇ ਤੋਂ ਖੁਸ਼ ਨਹੀਂ ਹੈ ਔਰ ਇੱਕ ਜ਼ਾਲਮ ਬਾਦਸ਼ਾਹ ਹੈ। ਹੱਤਾ ਕਿ ਉਹਦੇ ਵਜ਼ੀਰ ਵੀ ਉਹਦੇ ਨਾਲ ਐਗਰੀਮੈਂਟ ਨਹੀਂ, ਉਹਦਾ ਆਪਣਾ ਆਫਿਸ ਜਿਹੜਾ ਉਹ ਵੀ ਰੋ ਰਹੇ ਨੇ ਔਰ ਖੜੇ ਨੇ। ਔਰ ਇਹ ਜਿਹੜਾ ਬਈ ਖਾਸ ਤਰ੍ਹਾਂ ਦਾ ਜਿਹੜਾ ਸਿੰਪਥੀ ਔਰ ਲਾਈਕਿੰਗ ਜਿਹੜੀ ਹੈ ਜਾਂ ਮੁਹੱਬਤ ਜਿਹੜੀ ਪੂਰਨ ਲਈ ਨਜ਼ਰ ਆਉਂਦੀ ਹੈ ਉਹ ਬੜੀ ਅਮੇਜ਼ਿੰਗ ਹੈ, ਬਹੁਤ ਅਮੇਜ਼ਿੰਗ ਹੈ ਕਿ ਕਿਉਂ ਇਸ ਤਰ੍ਹਾਂ ਉਹਦੇ ਨਾਲ ਕਰ ਰਹੇ ਨੇ, ਉਹਦੇ ਨਾਲ ਮੁਹੱਬਤ ਕਰ ਰਹੇ ਨੇ। ਮੇਰੇ ਖਿਆਲ ਇੱਕ ਵਜ੍ਹਾ ਹੈਗੀ ਹੈ ਕਿ ਚੂੰਕਿ ਉਹ ਰਾਜਾ ਹੈਗਾ ਔਰ ਜਿਹੜੀ ਰਾਜਾ ਦੀ ਜਿਹੜੀ ਇੱਕ ਉਹਦਾ ਇਮੇਜ ਹੈ ਕਿ ਉਹਨੇ ਇੱਕ ਰਾਣੀ ਨੂੰ ਛੱਡ ਕੇ ਤੇ ਇੱਕ ਯੰਗ ਕੁੜੀ ਨੂੰ ਨਾਲ ਵਿਆਹ ਕੀਤਾ ਔਰ ਫਿਰ ਉਹਦੇ ਚੋਂ ਜਿਹੜਾ ਫਿਊਚਰ ਕਿੰਗ ਹੈ ਉਹ ਵੀ ਪੈਦਾ ਹੋਇਆ। ਔਰ ਇਹਦੇ ਸ਼ਾਇਦ ਕਾਦਰ ਯਾਰ ਲੋਕਾਂ ਰਾਹੀਂ ਦੱਸਣਾ ਚਾਹ ਰਿਹਾ ਕਿ ਦੇਖੋ ਯਾਨੀ ਕਿ ਜਿਹੜੀ ਲੋਕ ਲੁਕਾਈ ਹੈ ਉਹ ਵੀ ਅੰਦਰੋਂ ਇਛਰਾ ਦੇ ਨਾਲ ਇੱਕ ਇਛਰਾ ਨਾਲ ਜ਼ਿਆਦਤੀ ਹੋ ਰਾਜੇ ਨੇ ਕੀਤੀ ਲੂਣਾ ਲਿਆ ਕੇ ਔਰ ਦੂਜੀ ਜ਼ਿਆਦਤੀ ਆ ਕਰਦਾ ਪਿਆ। ਸੋ ਲੋਕੀ ਜਿਹੜੇ ਨੇ ਉਹ ਆਲਰੇਡੀ ਉਹਨਾਂ ਨੂੰ ਪਤਾ ਹੈ ਕਿ ਰਾਜਾ ਜ਼ਿਆਦਤੀ ਤੇ ਜ਼ਿਆਦਤੀ ਕਰੀ ਜਾ ਰਿਹਾ, ਪਹਿਲੇ ਇਛਰਾ ਨਾਲ ਫਿਰ ਇਛਰਾ ਦੇ ਮੁੰਡੇ ਨਾਲ। ਸੋ ਆਈ ਥਿੰਕ ਦੈਟਸ ਅਨਦਰ ਵੇ ਆਫ ਹਿਮ ਸ਼ੋਇੰਗ ਕਿ ਉਹਦਾ ਪਬਲਿਕ ਦੇ ਵਿੱਚ ਕੀ ਇਮੇਜ ਉਹਦਾ ਬਣ ਚੁੱਕਿਆ ਹੈ ਬਿਕੋਜ਼ ਆਫ ਲੂਣਾ। ਅੱਛਾ ਜੀ, ਹੋਰ ਆਪਣੇ ਅਮਰਜੀਤ ਜੀ ਤੁਸੀਂ
ਕੁਝ ਕੰਕਲੂਡ ਕਰੋ, ਫਿਰ ਅੱਗੇ ਚਲੀਏ। ਹਾਂਜੀ, ਇਹ ਮੈਂ ਲਾਸਟ 2 ਲਾਈਨਾਂ ਜਿਹੜੇ ਕਿ ਕਾਦਰ ਯਾਰ ਨੇ ਆਪਣੇ ਵੱਲੋਂ ਲਿਖੀਆਂ ਕਿ ਕਾਦਰ ਯਾਰ ਮੀਆਂ ਮਾਵਾਂ ਪੁੱਤਰਾਂ ਨੂੰ ਲੂਣਾ ਮਾਰਿਆ ਕੁਫਰ ਦੇ ਝਾੜ ਪੱਲੇ, ਕਿ ਕਿਸ ਤਰ੍ਹਾਂ ਕਮਾਲ ਵਰਗੀਆਂ ਮਾਵਾਂ। ਹਾਂਜੀ ਹਾਂਜੀ, ਕੀ ਕਹਿ ਰਹੇ ਸੀ? ਮੈਂ ਕਿਹਾ ਬਹੁਤ ਸੋਹਣੀ ਲਾਈਨ ਹੈ, ਬਹੁਤ ਵਧੀਆ ਲਾਈਨ ਹੈ। ਸੋ ਕਿਸ ਤਰ੍ਹਾਂ ਕਾਦਰ ਯਾਰ ਕਹਿ ਰਿਹਾ ਕਿ ਲੂਣਾ ਵਰਗੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਕੁਫਰ ਦੇ ਝਾੜ ਪੱਲੇ, ਝੂਠ ਦੇ ਪੱਲੇ ਝਾੜ ਕੇ। ਪੱਲੇ ਝਾੜਨਾ ਜਿਹੜਾ ਇਹ ਬੜਾ ਵੱਡਾ ਲਫ਼ਜ਼ ਹੈ। ਪੱਲੇ ਝਾੜਨਾ ਐਗਰੀਕਲਚਰ ਦੇ ਵਿੱਚੋਂ ਆਇਆ। ਜਦੋਂ ਖੇਤਾਂ ਦੇ ਵਿੱਚ ਬੀਜ ਬੀਜਦੇ ਨੇ ਤੇ ਅੱਗੇ ਅੱਗੇ ਇੱਕ ਬੰਦਾ ਹਲ ਚਲਾ ਰਿਹਾ ਹੁੰਦਾ ਤੇ ਪਿੱਛੇ ਇੱਕ ਬੰਦੇ ਨੇ ਆਪਣੇ ਪੱਲੇ ਦੇ ਵਿੱਚ ਉਹ ਬੀਜ ਜਾਂ ਦਾਣੇ ਜਿਹੜੇ ਹੁੰਦੇ ਆ ਉਹ ਪਾਏ ਹੁੰਦੇ ਨੇ, ਤੇ ਉਹ ਇੱਕ ਇੱਕ ਕਰਕੇ ਪਿੱਛੇ ਪਿੱਛੇ ਬੀਜ ਸਿੱਟਦਾ ਜਾਂਦਾ। ਅੱਗੇ ਹਲ ਵਾਲਾ ਜਿਹੜਾ ਬੰਦਾ ਉਹਨਾਂ ਨੂੰ ਸੋਇੰਗ ਕਰੀ ਕੋਈ ਚਲੀ ਜਾਂਦੀ ਆ। ਸੋ ਜਿਸ ਵੇਲੇ ਸਾਰੇ ਦਾ ਸਾਰਾ ਤੁਹਾਡਾ ਖੇਤ ਜਾਂ ਐਗਰੀਕਲਚਰ ਦਾ ਜਿੰਨਾ ਤੁਸੀਂ ਖੇਤ ਨੂੰ ਬੀਜਣਾ ਸੀ ਉਹ ਖਤਮ ਹੋ ਗਿਆ, ਤੇ ਪੱਲੇ ਦੇ ਵਿੱਚ ਬਾਕੀ ਬਚਦਾ ਜਿਹੜਾ ਬੀਜ ਹੈ ਉਹਨੂੰ ਫਿਰ ਸਾਰੇ ਖੇਤ ਦੇ ਵਿੱਚ ਹੀ ਸੁੱਟ ਦਿੰਦੇ ਨੇ। ਪੱਲਾ ਜਿਹੜਾ ਹੁੰਦਾ ਨਾ ਪਾਇਆ, ਉਹਨੂੰ ਝਾੜ ਦਿੰਦੇ ਨੇ। ਸੋ ਸਾਰੇ ਦਾ ਸਾਰਾ ਬੀਜ ਜਿਹੜਾ ਉਹ ਖੇਤ ਦੇ ਵਿੱਚ ਹੀ ਫਿਰ ਖੰਡਾਰ ਦਿੰਦੇ ਨੇ। ਇਹਨੂੰ ਕਹਿੰਦੇ ਨੇ ਕਿ ਪੱਲਾ ਝਾੜ ਦੇਣਾ। ਔਰ ਇੱਥੇ ਤੁਸੀਂ ਦੇਖੋ, ਪਤਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਨਹੀਂ, ਕਿ ਜਿਹੜੇ ਆਮ ਤੌਰ ਤੇ ਗੈਂਬਲਿੰਗ ਦੇ ਜਾਂ ਉਹ ਵੀ ਸ਼ੋਅ ਹੁੰਦੇ ਨੇ ਨਾ, ਉਹਦੇ 'ਚ ਵੀ ਪੱਲਾ ਝਾੜਨਾ ਹੁੰਦਾ ਕਿ ਆਲ ਇਨ, ਕਿ ਜਿੰਨੇ ਵੀ ਤੁਹਾਡੇ ਕੋਲ ਤੁਹਾਡੀ ਹੈਸੀਅਤ ਹੈ ਸਾਰੇ ਦੇ ਸਾਰੇ ਦਾਅ ਦੇ ਉੱਤੇ ਲਾ ਦੇਣੇ ਜਿਹੜੇ, ਉਹਨੂੰ ਵੀ ਪੱਲਾ ਝਾੜਨਾ ਕਹਿੰਦੇ ਨੇ। ਸੋ ਇੱਥੇ ਲੂਣਾ ਨੇ ਕੀ ਕੀਤਾ? ਲੂਣਾ ਨੇ ਕੀ ਕੀਤਾ ਕਿ ਝੂਠ ਦਾ ਜਿੰਨਾ ਵੀ ਪੱਲੇ ਦੇ ਵਿੱਚ ਝੂਠ ਸੀ ਪੂਰੇ ਦਾ ਪੂਰਾ ਹੀ ਦਾਅ ਦੇ ਉੱਤੇ ਲਾ ਦਿੱਤਾ। ਹੁਣ ਐਗਰੀਕਲਚਰ ਦੇ ਵਿੱਚ ਵੀ ਤਾਂ ਇਹੀ ਹੁੰਦਾ ਨਾ ਕਿ ਤੁਸੀਂ ਫਸਲ ਬੀਜ ਦਿੱਤੀ ਆ, ਹੁਣ ਅੱਗੇ ਰੱਬ ਦੀ ਮਰਜ਼ੀ ਆ ਕਿ ਉਹ 'ਚ ਫਸਲ ਹੋਣੀ ਆ ਜਾਂ ਨਹੀਂ ਹੋਣੀ ਜਾਂ ਖਰਾਬ ਹੋ ਜਾਣੀ ਆ। ਉਹ ਵੀ ਇੱਕ ਕਿਸਮ ਦਾ ਗੈਂਬਲ ਹੀ ਆ, ਐਗਰੀਕਲਚਰ ਦਾ ਗੈਂਬਲ ਔਰ ਗੈਂਬਲਿੰਗ ਦੀ ਗੇਮ ਔਰ ਲੂਣਾ ਦਾ ਗੈਂਬਲ। ਇਹ ਸਾਰਾ ਪੱਲਾ ਝਾੜ ਦੇਣਾ ਕਿ ਸਾਰਾ ਕੁਛ ਜੋ ਕੁਛ ਤੁਹਾਡੀ ਹੈਸੀਅਤ ਹੈ, ਜੋ ਕੁਛ ਕਰ ਸਕਦੇ ਹੋ, ਉਹ ਲਾ ਦਿਓ ਦਾਅ ਦੇ ਉੱਤੇ, ਬਾਕੀ ਰੱਬ ਤੇ ਛੱਡੋ, ਜੋ ਹੋਣਾ ਸੋ ਹੋਣਾ। ਸੋ ਮੈਨੂੰ ਇਹ ਕੁਫਰ ਦੇ ਪੱਲੇ ਝਾੜ ਦੇਣੇ ਲੂਣਾ ਨੇ ਕਿ ਪੂਰੇ ਦਾ ਪੂਰਾ ਦਾਅ ਉੱਪਰ ਲਾ ਦਿੱਤੀ ਆਪਣੀ ਜ਼ਿੰਦਗੀ ਵੀ। ਨੈਚੁਰਲੀ ਜੇ ਤੁਹਾਨੂੰ ਪਤਾ ਕਿ ਰਾਜੇ ਦਾ ਮੂਡ ਦੂਜੇ ਪਾਸੇ ਹੋ ਗਿਆ ਤੇ ਲੂਣਾ ਦੀ ਜਾਨ ਵੀ ਤਾਂ ਖਤਰੇ 'ਚ ਹੈ ਨਾ। ਥੋੜਾ ਜਿਹਾ ਮੈਂ ਤੁਹਾਡੀ ਗੱਲ 'ਚ ਅਮੈਂਡਮੈਂਟ ਕਰਾਂਗਾ ਥੋੜਾ ਜਿਹਾ, ਕਿ ਕੁਫਰ ਜਿਹੜਾ ਸੀ ਨਾ ਉਹਦੇ ਕੋਲ, ਲੂਣਾ ਕੋਲ, ਕੁਫਰ ਮਾਨੇ ਝੂਠ ਜਿੰਨਾ ਵੀ ਸੀ ਉਹਦੇ ਕੋਲ, ਜਿੰਨਾ ਵੀ ਉਹਨੇ ਰੱਖਿਆ ਸੀ ਉਹ ਸਾਰਾ ਹੀ ਉਹਨੇ ਖਾਲੀ ਕਰ ਦਿੱਤਾ। ਝੂਠ ਤੋਂ ਬਿਲਕੁਲ ਉਹ ਜਿਹੜੀ ਹੈ ਨਾ, ਸਾਰਾ ਝੂਠ, ਫਰੇਬ, ਫੰਦ, ਇਹ ਸਾਰਾ ਉਹਦੇ ਵਿੱਚ ਹੀ ਆਏਗਾ। ਕੁਫਰ ਦੇ ਵਿੱਚ ਜਿਹੜੀਆਂ ਵੀ ਉਹਦੀਆਂ ਫਰੇਬਕਾਰੀਆਂ ਸੀ ਉਹ ਸਾਰੀਆਂ ਉਹਨੇ ਉਹਦੇ ਤੇ ਪਾਤੀਆਂ ਪੂਰਨ ਤੇ। ਜਿੰਨਾ ਵੀ ਜ਼ੁਲਮ ਕਮਾ ਸਕਦੀ, ਜਿੰਨਾ ਵੀ ਜ਼ੁਲਮ ਪੂਰਾ ਜ਼ੁਲਮ, ਜਿੰਨਾ ਵੀ ਜ਼ੁਲਮ ਕਮਾ ਸਕਦੀ ਸੀ। ਪੱਲਾ ਝਾੜਨਾ ਜਿਹੜਾ ਇਹਦੇ ਆਮ ਮਾਇਨਿਆਂ 'ਚ ਵੀ ਆਉਂਦਾ। ਇੱਕ ਤੇ ਤੁਸੀਂ ਐਗਰੀਕਲਚਰ ਦੱਸਿਆ, ਦੂਸਰਾ ਹੈਗਾ ਕਿ ਮੈਂ ਪੱਲਾ ਝਾੜਤਾ ਆ, ਜਾਂ ਜੋ ਮੈਂ ਤੁਹਾਨੂੰ ਦੇਣਾ ਸੀ ਦੇ ਦਿੱਤਾ, ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਇਹ ਵੀ ਜਿਹੜਾ ਨਾ ਪੱਲਾ ਝਾੜਨਾ ਉਹਨੂੰ ਵੀ ਕਹਿੰਦੇ ਨੇ। ਜਿਹੜੀ ਤੁਹਾਡੀ ਕਮੀਜ਼ ਹੈ, ਤੁਹਾਡੀ ਜਿਹੜੀ ਕਮੀਜ਼ ਹੈ ਉਹਦੇ 'ਚ ਕੋਈ ਚੀਜ਼ ਤੁਸੀਂ ਰੱਖੀ ਹੈ ਤੇ ਉਹ ਆਮ ਕਰਕੇ ਉਹਨੂੰ ਥੱਲੇ ਸੁੱਟਦੇ ਹੋ ਤੇ ਜੋ ਕੁਛ ਵੀ ਹੈ ਉਹਦੇ 'ਚ ਡਿੱਗ ਪਵੇ ਤੇ ਉਹ ਕਹਿੰਦੇ ਨੇ ਪੱਲਾ ਝਾੜਨਾ ਜਾਂ ਕਿਸੇ ਦੇ ਹਵਾਲੇ ਕਰ ਦੇਣਾ। ਤੇ ਉਹ ਵੀ ਹੈ ਇੱਕ ਇਹਦਾ ਮਤਲਬ ਹੈ ਵੀ ਕਿ ਮੈਂ ਸਾਰਾ ਕੁਝ ਤੈਨੂੰ ਦੇ ਦਿੱਤਾ ਹੈ। ਜਸਟ ਇੱਕ ਐਡ 'ਚ ਕਰਾਂਗਾ ਚੀਜ਼। ਅਮਰਜੀਤ ਰਾਣਾ ਨੇ ਬੜਾ ਅੱਛਾ ਐਕਸਪਲੇਨ ਕੀਤਾ ਉਹਨੂੰ ਵਿਜ਼ੂਅਲੀ ਕਿ ਦਾ ਵਰਡ ਦੀ origin ਕੀ ਹੈ। ਤੇ ਮੇਰੇ ਖਿਆਲ ਕਾਦਰ ਯਾਰ ਵੀ ਕਹਿਣਾ ਚਾਹ ਰਿਹਾ ਕਿ ਜੋ ਹੁਣ ਪੱਲਾ ਝਾੜ ਕੇ ਜਿਹੜਾ ਬੀ ਬੋਂਦੇ ਪਏ ਨੇ ਨਾ, ਇਹ ਜੋ ਬੀ ਬੋਝਦੇ ਪਏ ਨੇ, ਇਹ ਦੀ ਕਟਾਈ ਵੀ ਇਹਨਾਂ ਨੂੰ ਕਰਨੀ ਪਏਗੀ। ਸੋ ਜਿਹੜਾ ਵੀ ਜ਼ੁਲਮ ਕਰਦੇ ਪਏ ਨੇ, ਜਿਵੇਂ ਬੰਦਾ ਕਹਿੰਦਾ ਨਹੀਂ ਜੋ ਬੀਜੋਗੇ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ, ਤੇ ਉਹ ਪੱਲਾ ਝਾੜ ਕੇ ਜਿਹੜਾ ਉਹ ਬੋਈ ਜਾ ਰਹੇ ਨੇ ਨਾ ਕੁਫਰ, ਤੇ ਜ਼ਾਹਿਰ ਗੱਲ ਹੈ ਜ਼ੁਲਮ ਦਾ ਅਗਰ ਬੀ ਬੋਂਦੇ ਪਏ ਨੇ ਤੇ ਉਹਦੀ ਕਟਾਈ ਵੀ ਫਿਰ ਉਹਨਾਂ ਨੂੰ ਵਾਪਸ ਜ਼ੁਲਮ ਹੋ ਕੇ ਆਏਗੀ, ਜਿਹਨੂੰ ਅਸੀਂ ਕਹਿੰਦੇ ਨਾ ਤੇ ਕਿ ਕਰਮਾ ਜਿਹੜਾ
ਆਈ ਥਿੰਕ ਇੱਧਰ ਵੀ ਦਾ ਇਸ਼ਾਰਾ ਹੈਗਾ ਹਾਂ ਪੱਲੀ ਝਾੜਨ ਇਹ ਦਾ। ਤੁਹਾਡੀ ਜਿਹੜੀ ਗੱਲ ਹੈ ਨਾ ਤੁਹਾਡੀ ਗੱਲ ਅੱਗੇ ਆ ਰਹੀ ਹੈ ਤੁਹਾਡੀ ਗੱਲ ਇਹ ਸੇਮ ਗੱਲ ਕਿ ਤੁਹਾਨੂੰ ਦੇਣਾ ਪਏਗਾ। ਅਹਿਮਦੀਆ ਜੀ ਤੁਸੀਂ ਹੁਣ ਪੜੋ ਜ਼ੋਏ जी ਜ਼ਵਾਦ ज़वाद ज़मानी दे छडावनी हाँ लूना लिख ज़ामनी। के sorry जामनी oh sorry ज़ामनी ज़वाद ज़ामनी दे छडावनी हाँ लूना लिख के भेजिया खत चोरी पुत्र बनन लगू मेरे पूर्णा वे वेख कई मैं दिती माओ लोड़ी आखे लग अजे है वेला इसे वक्त छडाव sorry I've ruined that आखे लग अजे है वेला इसे वक्त छडावसा नाल जोड़ी कादर यार क्यों जान गवावना है ला देनी हाँ तोमता वल होड़ी sorry ਹਾਂ ਕੋਈ ਗੱਲ ਨਹੀਂ ਜ਼ੋਏ ਜ਼ਾਮਨੀ ਦੇ ਛੁਡਾਵਣੀਆਂ ਜ਼ਾਮਨੀ ਮਨੇ ਜ਼ਮਾਨਤ ਮੈਨੂੰ ਤੂੰ ਜ਼ਮਾਨਤ ਦੇ ਮੇਰੇ ਨਾਲ ਜਿਹੜਾ ਹੈ ਤੂੰ ਕਰ ਇਸ ਚੀਜ਼ ਦਾ ਮੇਰੇ ਨਾਲ ਵਾਅਦਾ ਕਰ ਜਾਂ ਇਸ ਚੀਜ਼ ਦਾ ਮੈਨੂੰ ਵਚਨ ਦੇ ਮੈਂ ਤੈਨੂੰ ਛੁਡਾ ਦਾਂਗੀ ਅਜੇ ਵੀ ਲੂਣਾ ਲਿਖ ਕੇ ਭੇਜਿਆ ਖਤ ਚੋਰੀ ਪੁੱਤਰ ਬਣਨ ਲੱਗੋ ਮੇਰਾ ਪੂਰਨਾ ਵੇ ਦੇਖ ਕੇ ਹੀ ਮੈਂ ਦਿੱਤੀ ਆ ਮਾਂ ਲੋਰੀ ਬੜਾ ਸਾਰਕੈਸਟਿਕ ਹੈ ਆਖੇ ਲੱਗ ਮੇਰੇ ਅਜੇ ਹੈ ਹੀ ਵੇਲਾ ਹੈ ਵਧੀਆ ਜੀ ਇਹ ਹੈ ਹੀ ਹੈ ਮੇਰਾ ਵੇਲਾ ਇਸੇ ਵਕਤ ਛੁਡਾਵਸਾਂ ਨਾਲ ਜ਼ੋਰੀ ਕਾਦਰ ਯਾਰ ਕਿਉਂ ਜਾਣ ਗਵਾਵਨਾ ਹੈ ਲਾ ਦੇਨੀ ਆ ਤੋਮਤਾਂ ਵੱਲ ਹੋਰੀ ਅਜੇ ਵੀ ਜਿਹੜਾ ਹੈ ਬੜਾ ਇੰਟਰਸਟਿੰਗ ਹੈ ਵੈਸੇ ਲੱਗਦਾ ਜਿਵੇਂ ਕੋਈ ਫਿਲਮ ਵੇਖ ਰਹੇ ਹਾਂ ਅਸੀਂ ਤੇ ਉਹ ਅਜੇ ਵੀ ਉਹਨੇ ਭੇਜਿਆ ਉਹਨੂੰ ਲੈਟਰ ਔਰ ਪਤਾ ਨਹੀਂ ਕਿਸ ਤਰ੍ਹਾਂ ਭੇਜਿਆ ਕਿਸ ਤਰ੍ਹਾਂ ਨੇ ਰਿਸੀਵ ਕੀਤਾ ਜ਼ਾਹਰ ਹੈ ਕਿਸੇ ਦੇ ਥਰੂ ਹੀ ਕੀਤਾ ਕੋਈ ਉਹਦਾ ਰਾਜ਼ਦਾਰ ਹੈ ਕੋਈ ਉਹਦੀ ਜਿਹੜੀ ਹੈ ਕੋਰਟ ਦੀ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਥਰੂ ਕਿਸੇ ਦੇ ਥਰੂ ਭੇਜਿਆ ਮੈਨੂੰ ਗਰੰਟੀ ਦੇ ਮੈਨੂੰ ਜ਼ਾਮਨੀ ਦੇ ਮੈਂ ਹੁਣੇ ਤੈਨੂੰ ਛੁਡਾ ਦਾਂਗੀ ਚੋਰੀ ਉਹਨੇ ਖਤ ਭੇਜਿਆ ਔਰ ਕਿਸ ਹਿਸਾਬ ਨਾਲ ਤੂੰ ਮੇਰਾ ਪੁੱਤਰ ਬਣ ਰਿਹਾ ਹੈ ਮੈਂ ਕੈਸੀ ਤੈਨੂੰ ਜਿਹੜੀ ਲੋਰੀ ਦੇ ਰਹੀ ਹਾਂ ਯਾਨੀ ਕਿ ਇਹ ਜੇ ਦੇਖਦੇ ਆ ਲੋਰੀ ਇਹ ਸਾਰਕੈਸਟਿਕ ਤੇ ਹੈ ਹੀ ਹੈ ਤੰਜ਼ ਤੇ ਕਰ ਰਹੀ ਹੈ ਟਿਚਕਰ ਕਰ ਰਹੀ ਲੇਕਿਨ ਜਿਹੜਾ ਤਕਲੀਫ ਹੁੰਦੀ ਹੈ ਇਹ ਲਾਈਨ ਪੜ੍ਹ ਕੇ ਉਹ ਹੈ ਕਿ ਇਹ ਬੜਾ ਇੱਕ ਸੀਕ੍ਰੇਟ ਜਿਹਾ ਇੱਕ ਰਿਸ਼ਤਾ ਹੈ ਬੱਚੇ ਦਾ ਤੇ ਮਾਂ ਦਾ ਲੋਰੀ ਦੇਣਾ ਔਰ ਇੱਕ ਮਾਂ ਨੂੰ ਦਾ ਜਿਹੜਾ ਇੱਕ ਅਧੀਨ ਇੰਤਹਾ ਹੁੰਦੀ ਹੈ ਲਵ ਦੀ ਉਹਦੇ ਪਿਆਰ ਦੀ ਜਦੋਂ ਲੋਰੀ ਦਿੰਦੀ ਹੈ ਬਾਲਾਂ ਨੂੰ ਔਰ ਬਾਲ ਵੱਡੇ ਹੋ ਕੇ ਯਾਦ ਰੱਖਦੇ ਨੇ ਮਾਵਾਂ ਦੀਆਂ ਲੋਰੀਆਂ ਫਿਰ ਉਹ ਆਪਣੇ ਵਿੱਚ ਗੀਤ ਗਾਉਂਦੀਆਂ ਨੇ ਹੋਰ ਚੀਜ਼ਾਂ ਪੜ੍ਹਦੀਆਂ ਪੁੜਦੀਆਂ ਨੇ ਉਹ ਸਾਰੇ ਬੱਚਿਆਂ ਨੂੰ ਯਾਦ ਰਹਿ ਜਾਂਦੇ ਨੇ ਮੋਸਟ ਲਵਿੰਗ ਟਾਈਮ ਹੁੰਦਾ ਹੈ ਇੱਕ ਬੱਚੇ ਦਾ ਜਦੋਂ ਮਾਂ ਲੋਰੀ ਦਿੰਦੀ ਹੈ ਤੇ ਉਹ ਉਸ ਚੀਜ਼ ਦਾ ਵੀ ਮਜ਼ਾਕ ਉਡਾ ਰਹੀ ਹੈ ਮੈਨੂੰ ਥੋੜਾ ਜਿਹਾ ਲੱਗਦਾ ਹੈ ਕਿ ਸ਼ਾਇਦ ਉਹ ਮਦਰਹੁੱਡ ਜਿਹੜੀ ਮਦਰਹੁੱਡ ਦਾ ਸੀਕ੍ਰੇਟਨੈਸ ਹੈ ਜਿਹੜਾ ਉਹਦਾ ਮੁਕੱਦਸ ਹੋਣਾ ਹੈ ਜਾਂ ਉਹਦਾ ਬਹੁਤ ਜ਼ਿਆਦਾ ਰਿਸਪੈਕਟ ਹੋਣਾ ਹੈ ਉਹ ਉਸ ਚੀਜ਼ ਨੂੰ ਵੀ ਉਹ ਜਿਹੜਾ ਹੈ ਰੈਡੀਕਿਊਲ ਕਰ ਰਹੀ ਹੈ ਮਜ਼ਾਕ ਉਡਾ ਰਹੀ ਹੈ ਵਸੇ ਵਕਤ ਛੁਡਾਵਸਾਂ ਨਾਲ ਚੋਰੀ ਕਾਦਰ ਯਾਰ ਕਿਉਂ ਜਾਨ ਗਵਾਵਨਾ ਹੈ ਲਾ ਦੇਨੀ ਆ ਤੋਹਮਤਾਂ ਵੱਲ ਹੋ ਰਹੀ ਇਹ ਬੜਾ ਖੂਬਸੂਰਤ ਉਹਨੇ ਕਾਦਰ ਯਾਰ ਨੇ ਆਪਣਾ ਨਾਂ ਲਿਖ ਦਿੱਤਾ ਹੈ ਤੇ ਪੂਰਨ ਹੈ ਪੂਰਨ ਕਿਉਂ ਜਾਨ ਗਵਾਉਣਾ ਹੈ ਤੇ ਉਹਨੇ ਆਪਣਾ ਨਾਂ ਲਿਖ ਦਿੱਤਾ ਇਹ ਵਾਰਿਸ ਸ਼ਾਹ ਵੀ ਇਸ ਤਰ੍ਹਾਂ ਕਰਦਾ ਹੈ ਕਿ ਵਾਰਿਸ ਸ਼ਾਹ ਹੋ ਟੁਰਿਆ ਰਾਂਝੇ ਵਰਗਾ ਇਹੋ ਜਿਹਾ ਇਸ ਤਰ੍ਹਾਂ ਦੀ ਕੋਈ ਲਾਈਨ ਹੈ ਜਦੋਂ ਉਹ ਤਖਤ ਹਜ਼ਾਰਾ ਛੱਡਦਾ ਹੈ ਲਾ ਦੇਨੀ ਆ ਤੋਮਤਾਂ ਵੱਲ ਹੋ ਰਹੀ ਕਿਸੇ ਹੋਰ ਤੇ ਮੈਂ ਇਲਜ਼ਾਮ ਲਾ ਦਾਂਗੀ ਤੇਰੇ ਤੋਂ ਚੁੱਕ ਲਾਂਗੀ ਕਿਸੇ ਹੋਰ ਤੇ ਮੈਂ ਇਲਜ਼ਾਮ ਲਾ ਲਾਂਗੀ ਲੋ ਜੀ ਇੱਕ ਕਮੈਂਟ ਹੈਗਾ ਮੇਰਾ ਕਿ ਇਸ ਬੰਦ ਵਿੱਚ ਸਿਰਫ ਇਹ ਚੀਜ਼ ਹਾਈਲਾਈਟ ਕਰਦਾ ਪਿਆ ਕਾਦਰ ਯਾਰ ਕਿ ਬੇਸ਼ੱਕ ਉਹਦਾ ਰਾਜਾ ਹੁਕਮ ਦੇ ਚੁੱਕਿਆ ਹੈ ਉਹਨੂੰ ਵੱਢਣ ਦਾ ਮਾਰਨ ਦਾ ਔਰ ਸਭ ਕੁਝ ਹੋ ਚੁੱਕਿਆ ਹੈ ਲੇਕਿਨ ਲੂਨਾ ਦੀ ਕੋਲ ਇੰਨੀ ਪਾਵਰ ਹੈ ਰਾਜੇ ਦਾ ਹੁਕਮ ਅਨਡੂ ਕਰਨ ਦੀ ਕਿ ਕਹਿ ਰਹੀ ਹਜੇ ਮੈਂ ਕੁਝ ਨਹੀਂ ਵਿਗੜਿਆ
ਕਿ ਇੰਨਾ ਉਹ ਅੰਡਰ ਦਾ ਇਨਫਲੂਐਂਸ ਆਫ ਯੰਗ ਲੂਨਾ ਹੈਗਾ, ਜਿਹੜੀ ਵਿਚ ਇਜ਼ ਵੈਰੀ ਪੈਥੈਟਿਕ। ਬੇਸਿਕਲੀ ਉਹ ਜਿਹੜੀ ਅਸੀਂ ਕਹਿੰਦੇ ਨਾ ਇਮੋਸ਼ਨ ਰਾਈਜ਼ ਕਰਾਉਣਾ ਚਾਹ ਰਿਹਾ ਰੀਡਰ ਦੇ ਵਿੱਚ, ਕਾਦਰ ਯਾਰ ਰਾਜੇ ਦੇ ਖਿਲਾਫ, ਕਿ ਰਾਜਾ ਕਿੰਨਾ ਇੱਕ ਕੈਰੈਕਟਰਲੈਸ ਬੰਦਾ ਹੈ, ਕਿ ਉਹ ਜਿਹੜੀ ਲੂਨਾ ਹੈ ਉਹਦੀ ਦੂਸਰੀ ਵਾਈਫ ਹੈ, ਉਹ ਇੰਨਾ ਉਹਦੇ ਕੰਟਰੋਲ ਹੈ ਕਿ ਸਭ ਕੁਛ ਹੋਣ ਦੇ ਬਾਵਜੂਦ ਉਹ ਬੜੀ ਵਿਦ ਕਨਵਿਕਸ਼ਨ ਕਹਿ ਰਹੀ ਕਿ ਮੈਂ ਇਹਦੇ ਵੀ ਅਨਡੂ ਕਰ ਸਕਦੀ ਅਗਰ ਤੂੰ ਮੰਨ ਜਾਏ। ਤੇ ਸਾਰਕੈਜ਼ਮ ਤੇ ਹੈਗਾ ਉਹਦੇ, ਜੋ ਨੇ ਦੂਜੀ ਗੱਲ ਕੀਤੀ ਹੈ ਮਾਲੋਰੀ ਦੀ। ਸੋ ਆਈ ਥਿੰਕ ਦੈਟਸ ਦੀ ਹਾਈਲਾਈਟਡ ਪੁਆਇੰਟ ਇਨ ਦਿਸ ਬੰਦ ਕੇ। ਬਹੁਤ ਅੱਛਾ ਪੁਆਇੰਟ ਚੁੱਕਿਆ ਤੁਸੀਂ, ਬਹੁਤ ਪਾਵਰਫੁਲ ਹੈ ਇਹ, ਬਹੁਤ ਪਾਵਰਫੁਲ। ਫਾਂਸੀ ਦੇ ਫੰਦੇ ਤੇ ਵੀ ਉਹ ਕਿਸੇ ਨੂੰ ਛੁਡਾ ਸਕਦੀ ਹੈ। ਜ਼ੁਬੈਰ ਸਾਹਿਬ, ਮੈਨੂੰ ਤਾਂ ਇਹ ਲੱਗ ਰਿਹਾ ਕਿ ਕਾਦਰ ਯਾਰ ਨਹੀਂ ਕੋਈ ਮਤਰੇਈ ਮਾਂ ਜ਼ਰੂਰ ਹੋਣੀ ਹੈ। ਸਹੀ ਹੈ, ਕਿਉਂਕਿ ਸਹੀ ਹੈ। ਹਾਂ, ਇਹ ਜਿਹੜੀ ਅੰਦਰੋਂ ਇੱਕ ਨਿਕਲ ਰਹੀ ਨਾ ਉਹ ਲਿਖਣਿਆ, ਜਿਹੜਾ ਇੱਕ ਮਤਰੇਈ ਮਾਂ ਨਾਲ ਇਹ ਜਿਹੜੇ ਮਾਂ ਬੇਟੇ ਨੇ ਰਿਸ਼ਤੇ ਨਾਲ ਵੀ ਜਿਹੜਾ ਮਜ਼ਾਕ ਉਡਾਣੀ ਪਈ, ਤੇ ਔਰ ਉਹੀ ਉਸ ਪਾਵਰ ਨਾਲ ਨਸ਼ਾ ਆਇਆ ਨਾ ਜਿਹੜੀ ਉਸ ਕੋਲ ਥਈ ਇਸ ਵੇਲੇ, ਤੇ ਉਹ ਉਸ ਰਿਸ਼ਤੇ ਨੂੰ ਵੀ ਉਸ ਬਿਲਕੁਲ ਪਾਮਾਲ ਕਰੀ ਛੋੜਿਆ। ਔਰ ਮਿਕੀ ਹਾਲਾਂਕਿ ਕਾਦਰ यार पर कोई तुसा की बैकग्राउंड नहीं लभना, पर पता नहीं क्यों मिकी लगना पिया कि उस इस रिश्ते की एक्सपीरियंस की था। ठीक है। मदिया जी तुसी दसो। I'm feeling very angry right now after this month. She's such a cow. ये दिखाना चाह रही है कि she's so nice that she's thinking about him कि वो release कर सकती है from this सजा, but she's a cow. Sorry, and then the fact that she's doing tana on a mother-son relationship. Like you said, that is a sacred bond, and uska mazak aa rahi hai, like, ugh, sorry. That's like my first reaction, sorry. ठीक है, कोई अच्छी चंगी गल कीती तुसी। हाँ जी गुरदास जी। ਉਹਨੇ ਆਪਣਾ ਆਪ ਬਚਾਉਣਾ ਹੈ, ਕੋਈ ਵੀ ਤਰੀਕਾ ਹੋਇਆ, ਪਰ ਇਹ ਚੇਤਾ ਕਰਨਾ ਚਾਹੀਦਾ ਕਿ ਇਹ ਰਾਜ ਘਰਾਣੇ ਦੀਆਂ ਗੱਲਾਂ ਹੁੰਦੀਆਂ। ਤੇ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਹਨਾ, ਕਿ ਇਹ ਜਿਹੜੇ ਲੋਕ ਜਿਹੜੀ ਲੁਕਾਈ ਹੈਗੀ ਆ ਕਿ ਕੰਧਾਂ ਕਾਲੀਆਂ ਹੋ ਗਈਆਂ, ਉਹਨਾਂ ਦੀ ਜੋ ਸ਼ੋਰ ਮਚਿਆ ਸੀ ਹਨਾ, ਇਹ ਹੈ ਕਿ ਐਬਸੋਲੂਟ ਕਿੰਗਸ਼ਿਪ ਸੀ ਉਸ ਸਮਿਆਂ 'ਚ ਹਨਾ, ਜਿੱਦਾਂ ਹੋਣੇ ਆ ਏਦਾਂ ਨਹੀਂ ਸੀਗੀ। ਤੇ ਉਹ ਇੱਕ ਕਿਸਮ ਦੀ ਡੈਮੋਕ੍ਰੇਸੀ ਸੀ। ਉਹ ਕੋਈ ਇਲੈਕਸ਼ਨ ਤਾਂ ਹੋਣੀ ਨਹੀਂ ਸੀਗੀ, ਪਰ ਜਿਹੜੇ ਰੋਸ ਪ੍ਰਗਟ ਕਰਦੇ ਸੀਗੇ ਉਹ ਉਹਨਾਂ ਦੇ ਡਰਾਂ ਮੂਹਰੇ ਆਉਂਦਾ ਸੀ। ਉਹ ਇੱਕ ਪਾਸੇ ਤਾਂ ਉਹ ਦਿਖਾਉਂਦਾ ਕਾਦਰ ਯਾਰ ਕਿ ਲੋਕਾਂ ਦਾ ਇਨਫਲੂਐਂਸ ਕੀ ਸੀ, ਦੂਜੇ ਪਾਸੇ ਉਹ ਲੂਣਾ ਨੇ ਤਾਂ ਕੋਸ਼ਿਸ਼ ਕਰਨੀ ਜੋ ਕਰਨੀ, ਉਹਨੇ ਆਪਣਾ ਆਪ ਬਚਾਉਣ ਨੂੰ ਗਾਹ ਤੇ ਕਰ ਬੈਠੀ, ਜੋ ਉਹਨੇ ਕਿਹਾ ਜੋ ਨਹੀਂ ਕਿਹਾ ਹੈਗਾ, ਚਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੀ ਜਾਨ ਬਚਾਉਣ ਨੂੰ ਚਾਹੁੰਦੀ ਵੀ ਆ, ਪਰ ਆਪਣੇ ਸਿਰ ਗੱਲ ਵੀ ਨਹੀਂ ਲੈਣੀ। ਇਹ ਤਾਂ ਪੰਜਾਬੀਆਂ ਦੀ ਖਾਸੀਅਤ ਨਹੀਂ ਹੈਗੀ। हाँ जी अमरजीत जी। हाँ जी, ਇਹ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਇਹ ਜਿਹੜੀ ਲਾਈਨ ਹੈ ਕਿ ਪੁੱਤਰ ਬਣਨ ਲੱਗੋਂ ਮੇਰਾ ਪੂਰਨਾ ਵੇ, ਦੇਖ ਕਹੀ ਮੈਂ ਦਿੱਤੀ ਆ ਮਾਂ ਲੋਰੀ। ਪੰਜਾਬੀ ਲਿਟਰੇਚਰ ਦੇ ਵਿੱਚ ਔਰ ਬਾਕੀ ਲਿਟਰੇਚਰ ਦੇ ਵਿੱਚ ਵੀ ਇਹੀ ਹੁੰਦਾ ਕਿ ਕਿਸੇ ਗੱਲ ਨੂੰ ਟਿਚਕਰ ਦੇ ਤਰੀਕੇ ਨਾਲ ਜਾਂ ਤੰਜ਼ ਦੇ ਤਰੀਕੇ ਨਾਲ ਜਾਂ ਸਰਕੈਜ਼ਮ ਦੇ ਤਰੀਕੇ ਦੇ ਨਾਲ ਕਹਿਣਾ, ਇਹ ਪੰਜਾਬੀ ਕੇ ਸਾਰੇ ਲਿਟਰੇਚਰ ਦੇ ਵਿੱਚ ਬਹੁਤ ਵੱਡਾ ਇੱਕ ਆਰਟ ਹੈ। ਗੱਲ ਕਹਿਣੀ ਕੁਛ ਤੇ ਮਤਲਬ ਉਹਦਾ ਕੁਛ। ਔਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਕਾਦਰ ਯਾਰ ਨੇ ਜੋ ਇਹ ਇਸ ਵੇਲੇ ਟਿਚਕਰ ਬਣਾਈ ਆ ਜਾਂ ਤੰਜ਼ ਕੱਸਿਆ ਲਿਖਿਆ ਤਾਂ ਕਾਦਰ ਯਾਰ ਨਹੀਂ ਆ ਨਾ, ਇੰਨਾ ਜ਼ਿਆਦਾ ਮਤਲਬ ਇਹ ਟਚਿੰਗ ਹੈ, ਸਾਨੂੰ ਅਸੀਂ ਪੜ੍ਹਨ ਵਾਲੇ ਵੀ ਇਮੈਜਿਨ ਕਰਕੇ ਮਤਲਬ ਕਿ ਹੈਰਾਨ ਰਹਿ ਜਾਂਦੇ ਹਾਂ ਕਿ ਇੰਨੀ ਵੱਡੀ ਔਰ ਬੇਰਹਿਮ ਟਿਚਕਰ ਕਰਦੇ ਨਹੀਂ ਕਿਸੇ ਦੇ ਉੱਤੇ। ਮੈਂ ਇਹ ਜਿਹੀ ਐਗਜ਼ਾਮਪਲ ਬਹੁਤ ਘੱਟ ਦੇਖੀ ਆ। ਆਮ ਤੌਰ ਤੇ ਟਿਚਕਰਾਂ ਵਾਰਿਸ ਸ਼ਾਹ ਬੜੀਆਂ ਕਰਦਾ, ਸਾਰੇ ਸ਼ਾਇਰ ਕਰਦੇ ਨੇ, ਪਰ ਇਹਨੇ ਜੋ ਇੰਨੀ ਵੱਧ ਕੇ ਟਿਚਕਰ ਕੀਤੀ, ਮੇਰਾ ਖਿਆਲ ਪੰਜਾਬੀ ਸ਼ਾਇਰੀ ਦੇ ਵਿੱਚ ਉਹ ਇੱਕ ਐਗਜ਼ਾਮਪਲ ਹੀ ਹੋਏਗੀ।
ਤੇ ਇਹਦੇ ਵਿੱਚ ਵਾਰਿਸ ਸ਼ਾਹ ਬਾਰ-ਬਾਰ, ਬੁੱਲੇ ਸ਼ਾਹ ਬਾਰ-ਬਾਰ ਟਿਚਕਰਾਂ ਇਜ਼ ਐਨ ਆਰਟ। ਸ਼ਾਇਰੀ ਦੇ ਵਿੱਚ ਤੁਸੀਂ ਦੂਜੀ ਪੋਇਟਰੀ, ਇੰਗਲਿਸ਼ ਪੋਇਟਰੀ ਦੇਖ ਲਓ ਜਾਂ ਪੰਜਾਬੀ ਪੋਇਟਰੀ ਦੇ ਵਿੱਚ ਟਿਚਕਰ ਕਰਕੇ ਗੱਲ ਕਹਿਣੀ ਜਾਂ ਕਿਸੇ ਨੂੰ ਲਾ ਕੇ ਗੱਲ ਕਹਿਣੀ ਇਜ਼ ਐਨ ਆਰਟ। ਔਰ ਇਹਦਾ ਐਡਾ ਵੱਡਾ ਆਰਟ ਹੈ ਕਾਦਰ ਯਾਰ ਦਾ ਕਿ ਸਾਡੇ ਦਿਲ ਹਿਲਾ ਕੇ ਰੱਖ ਦਿੱਤੇ ਨੇ। ਇਹ ਸੀਨ ਤਾਂ ਜੋ ਤੋਂ ਹੋਏਗਾ ਸੋ ਹੋਏਗਾ, ਪਰ ਇਹਦੀ ਦਾਦ ਦਈਏ ਕਿ ਇਹਨੇ ਇਹ ਜਿਹੜੀ ਟਿਚਕਰ ਜਾਂ ਸਰਕੈਜ਼ਮ ਯੂਜ਼ ਕੀਤਾ। ਉਹ ਤਾਂ ਵੈਸੇ ਵੀ ਮਤਲਬ ਵਾਰਿਸ ਸ਼ਾਹ ਵੀ ਜਦੋਂ ਮੁੱਲਾ ਹੈਗਾ ਉਹਨੂੰ ਹੀਰ ਨੂੰ ਮਨਾਉਂਦਾ ਕਿ ਤੂੰ ਵਿਆਹ ਕਰਨਾ ਕਿ ਨਹੀਂ ਕਰਨਾ, ਤਾਂ ਉੱਥੇ ਵੀ ਕਹਿੰਦਾ ਕਿ ਖੇੜਾ ਹੱਕ ਹਲਾਲ ਕਬੂਲ ਕਰ, ਤੂੰ ਵਾਰਿਸ ਸ਼ਾਹ ਬਣ ਬੈਠੀ ਹੈ ਵੋਟੀ ਇਹਨੇ, ਕਿ ਤੂੰ ਵੋਟੀ ਬਣ ਕੇ ਜਿਹੜੀ ਬੈਠੀ ਹੈ ਨਾ ਖੇੜਿਆਂ ਦਾ ਹੀ ਤੈਨੂੰ ਮਤਲਬ ਸਰਕੈਜ਼ਮ ਬਹੁਤ ਵੱਡਾ ਆਰਟ ਹੈ ਪੰਜਾਬੀ ਪੋਇਟਰੀ ਦੇ ਵਿੱਚ। ਮੇਰਾ ਖਿਆਲ ਨੇ ਕਾਦਰ ਯਾਰ ਨੇ ਤਾਂ ਕਮਾਲ ਕੀਤੀ ਹੈ ਇੱਥੇ। ਅੱਛਾ, ਇੱਕ ਹੋਰ ਥੋੜੀ ਜਿਹੀ ਮੈਂ ਗੱਲ ਕਰਨੀ ਸੀ। ਉੱਪਰਲੀ ਲਾਈਨ ਜਿਹੜੀ ਹੈਗੀ ਨਾ ਕਿ ਲੂਣਾ ਨੇ ਖਤ ਲਿਖਿਆ, ਤੁਸੀਂ ਕਹਿੰਦੇ ਕਿ ਉਹਦੀ ਬੜੀ ਤਾਕਤ ਹੈ, ਜੁਰਤ ਹੈ ਕਿ ਮੈਂ ਇਸ ਲੈਵਲ ਤੋਂ ਵੀ ਤੈਨੂੰ ਛੁਡਾ ਸਕਦੀ ਹਾਂ। ਮੈਂ ਪਿੱਛੇ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਲੂਣਾ ਦਾ ਪੂਰਨ ਦੇ ਨਾਲ ਰਿਲੇਸ਼ਨ ਹੈ, ਆਮ ਤੌਰ ਤੇ ਲੋਕ ਕਹਿੰਦੇ ਨੇ ਜੀ ਉਹਨੂੰ ਹਵਸ ਸੀਗਾ, ਹਵਸ ਦਾ ਰਿਸ਼ਤਾ ਸੀਗਾ, ਉਹਨੂੰ ਪਿਆਰ ਦਾ ਰਿਸ਼ਤਾ ਸੀ। ਮੇਰਾ ਖਿਆਲ ਉਹਨੂੰ ਐਸਾ ਪਿਆਰ ਪਿਊਰ ਦਾ ਹਵਸ ਦਾ ਕੋਈ ਰਿਸ਼ਤਾ ਨਹੀਂ ਸੀ। ਉਹ ਇਸ ਵੇਲੇ ਵੀ ਪੁਸ਼ ਕਰ ਰਹੀ ਆ ਕਿ ਇਹ ਸੰਭਲ ਕੇ ਜੋ ਮੈਂ ਮਨਾਉਣਾ ਚਾਹੁੰਦੀ ਹਾਂ ਉਹਨੂੰ ਆਪਣਾ ਰਾਜ ਸੰਭਾਲਣ ਦਾ ਮਕਸਦ ਹੈ, ਮਹਾਰਾਣੀ ਬਣਨਾ ਚਾਹੁੰਦੀ ਹੈ। ਇਹਦੇ ਉੱਤੇ ਉਹਦਾ ਪੂਰਾ ਜ਼ੋਰ ਹੈ। ਔਰ ਹਵਸ ਦੀ ਕੋਈ ਗੱਲ ਨਹੀਂ, ਕਿਉਂਕਿ ਖਤ ਭੇਜਿਆ ਉਹਨੇ ਇਸੇ ਲਈ ਕਿ ਤੂੰ ਹੁਣ ਵੀ ਮੰਨ ਜਾ। ਪੂਰਾ ਪ੍ਰੈਸ਼ਰ ਉੱਤੇ ਪਾ ਰਹੀ ਹੈ। ਸਹੀ ਸਾਹਿਬ, ਇੱਕ ਹੋਰ ਪੜ੍ਹ ਲਈਏ ਕਿ ਕੀ ਕਹਿੰਦੇ ਹੋ? 5 ਮਿੰਟ ਹੈ ਸਰ। ਹਾਂਜੀ ਪੜ੍ਹ ਲਓ, 5-10 ਮਿੰਟ ਹੈ। ਹਾਂਜੀ ਚਲੋ ਅਮਰਜੀਤ ਜੀ ਤੁਸੀਂ ਪੜ੍ਹੋ। ਤੋਏ ਤਰਫ ਖੁਦਾ ਦੇ ਜਿੰਦ ਦੇਣੀ, ਪੂਰਨ ਆਖਦਾ ਵਕਤ ਨਾ ਆਵਣਾਈ, ਆਖਰ ਜੀਵਣਾ ਲੱਖ ਹਜ਼ਾਰ ਬਰਸਾਂ, ਅੰਤ ਫੇਰ ਮਾਏ ਮਰ ਜਾਵਣਾਈ। ਹਾਂਜੀ, ਖਤ ਵਾਚ ਕੇ ਪੂਰਨ ਨੇ ਲੱਭ ਸੁੱਟੀ, ਕਿਹੜੀ ਗੱਲ ਤੋਂ ਧਰਮ ਗਵਾਉਣਾ ਈ, ਕਾਦਰ ਯਾਰ ਅਣਹੁੰਦੀਆਂ ਕਰਨ ਜਿਹੜੇ, ਆਖਰ ਫੇਰ ਉਹਨਾਂ ਪਛਤਾਉਣਾ ਈ। ਲੋ ਜੀ ਸਹੀ ਸਾਹਿਬ, ਆ ਗਈ ਤੁਹਾਡੀ ਗੱਲ। ਤੁਸੀਂ ਕਹਿ ਰਹੇ ਸੀ ਨਾ ਰਿਗਰੈਟ ਕਰੇਗੀ। ਠੀਕ ਹੈ। ਤੋਏ ਤਰਫ ਖੁਦਾ ਦੇ ਜਿੰਦ ਦੇਣੀ ਹੈ। ਕਮਾਲ ਲਾਈਨਾਂ ਲਿਖੀਆਂ, ਬਹੁਤ ਸੋਹਣੀਆਂ ਲਾਈਨਾਂ। ਮੈਂ ਕਹਿੰਦਾ ਸ਼ਾਇਰੀ ਦਾ ਅੰਤ ਕਰ ਦਿੱਤਾ। ਪੂਰਨ ਆਖਦਾ ਵਤ ਨਾ ਆਉਣਾ, ਇਸ ਦੁਨੀਆ 'ਚ ਅਸੀਂ ਦੁਬਾਰਾ ਨਹੀਂ ਆਉਣਾ, ਭਾਵੇਂ ਜੀਵੀਏ ਲੱਖ ਹਜ਼ਾਰ ਬਰਸਾਂ, ਵਾਹ ਵਾਹ ਵਾਹ, ਅੰਤ ਫੇਰ ਮਾਏ ਮਰ ਜਾਵਣਾ। ਖਤ ਵਾਚ ਕੇ ਪੂਰਨ ਨੇ ਲੱਭ ਸੁੱਟੀ, ਲੱਭ ਸੁੱਟੀ ਉਹਨੇ ਥੁੱਕਿਆ, ਉਹਨੇ ਖਤ ਨੂੰ ਪੜ੍ਹ ਕੇ ਥੁੱਕਿਆ ਉਹਨੇ, ਕਿਹੜੀ ਗੱਲ ਤੋਂ ਧਰਮ ਗਵਾਉਣਾ ਈ, ਕਾਦਰ ਯਾਰ ਅਨਹੋਂਦੀਆਂ ਕਰੇ, ਜਿਹੜਾ ਅਨਯੂਜੂਅਲ ਕਰਦਾ ਹੈ ਜਾਂ ਜ਼ੁਲਮ ਕਰਦਾ ਹੈ, ਆਖਰ ਫੇਰ ਉਹਨੂੰ ਪਛਤਾਉਣਾ ਹੈ। ਔਰ ਪੂਰਨ ਵਕਤ ਹੀ ਉਹਨਾਂ ਨੂੰ ਪਛਤਾਵਾ ਦੇਗਾ। ਉਹ ਹੁਣ ਪਹੁੰਚ ਗਿਆ ਉੱਥੋਂ ਤੱਕ ਕਿ ਮੈਂ ਹੀ ਆ ਕੇ ਤੁਹਾਨੂੰ ਪਛਤਾਵਾਂਗਾ, ਤੁਸੀਂ ਖੁਦ ਪਛਤਾਓਗੇ। ਲੇਕਿਨ ਜਵਾਬ ਉਹਦਾ ਕਮਾਲ ਹੈ, ਭਾਵੇਂ ਜੀਵੀਏ ਲੱਖ ਹਜ਼ਾਰ ਬਰਸਾਂ। ਵਾਹ, ਕਮਾਲ ਹੈ ਸ਼ਾਇਰੀ। ਉਹ ਦੋ ਜਿਹੜੀ ਲਾਈਨਾਂ ਹੀ ਆ ਨਾ, ਭਾਵੇਂ ਜੀਵੀਏ ਲੱਖ ਹਜ਼ਾਰ ਬਰਸਾਂ, ਇਹ ਮਿਕੀ ਲੱਗਣਾ ਅਸਾਂ ਨੇ ਜਿਹੜੀ ਮਤਲਬ ਕਾਦਰ ਯਾਰ ਪਤਾ ਨਹੀਂ ਖੁਦ ਇੰਪ੍ਰੈਸ ਹੋਈ ਜਾਂ ਖੁਦ ਸੁਣੀ ਵਾਪਸ ਲਿਖੀ ਜਾਂ ਉਸਨੇ ਲਿਖਣੇ ਨੇ ਬਾਅਦ ਅਸਾਂ ਅਡਾਪਟ ਕੀਤੀ, ਮਗਰ ਇਹ ਤੇ ਅਸਾਂ ਦੀ ਨੋਰਮਲ ਬੋਲ ਚਾਲ ਵਿੱਚ ਬਹੁਤ ਇਸਤੇਮਾਲ ਹੋਣਾ ਕਿ ਭਾਵੇਂ ਜੀਵੀਏ ਲੱਖ ਹਜ਼ਾਰ ਬਰਸਾਂ। ਔਰ ਮਤਲਬ ਇੱਕ ਹਰਫੇ ਆਮ ਜਿਹੜਾ ਨਹੀਂ ਹੋਣਾ, ਇਹ ਉਹ ਚੀਜ਼ ਬਣੀ ਗਈ ਹੁਣ। ਦੂਜੀ ਗੱਲ ਜਿਹੜੀ ਮਿਕੀ ਖਿਆਲ ਆਇਆ ਕਿ ਮਿਕੀ ਪੂਰਨ ਭਗਤ ਤੇ ਲੂਣਾ ਨਾ ਐਂਡ ਨਹੀਂ ਪਤਾ, ਇਸ ਕਿੱਸੇ ਨਾ ਐਂਡ ਕਿਹਾ ਸੀ ਇਹ ਮਿਕੀ ਨਹੀਂ ਪਤਾ, ਮਗਰ ਇਹ ਥੋੜੀ ਜਿਹੀ ਫੋਰ ਸ਼ੈਡੋਇੰਗ ਜੀ ਹੋਏਗੀ ਕਿ ਜਿਹੜਾ
ਪੂਰਨ ਭਗਤ ਦਾ ਮੌਕਾ ਲੱਭਿਆ ਤੇ ਉਹ ਵੀ ਫਿਰ ਇਸ ਨੂੰ ਪੂਰਾ ਕਰੇਗਾ। ਜਾਂ ਲੂਣਾ ਨੇ ਨਾਲ ਉਹੀ ਹੋ ਸੀ ਜਿਹੜਾ ਪੂਰਨ ਭਗਤ ਨਾਲ ਹੋਣਾ ਪਿਆ। ਤੇ ਇਹ ਬੜੀ ਇੱਕ ਸਿਫਤ ਜਿਹੜੀ ਹੈ ਨਾ, ਇਹ ਬੜੀ ਜਿਹੜੀ ਰੈਟਰੀਬਿਊਸ਼ਨ ਦੀ ਸਿਫਤ ਸੀ ਨਾ, ਇਹ ਬੜੀ ਖੁਦਾਈ ਸਿਫਤ ਸੀ ਕਿ ਮੈਂ ਉਹ ਪੂਰਾ ਕਰਸਾਂ ਜਿਹੜਾ ਮਾੜੇ ਨਾਲ ਹੋਇਆ। ਤੇ ਇਹ ਲੇਖਾਂ ਨੀ ਤੇ ਕਰਮਾਂ ਵਾਲੀ ਡਿਸਕਸ਼ਨ ਵਾਪਸ ਸ਼ੁਰੂ ਹੋਈ ਗਈ। ਪਰ ਇਹ ਮੈਨੂੰ ਬੜੀ ਇੰਟਰਸਟਿੰਗ ਗੱਲ ਲੱਗੀ ਕਿ ਪਹਿਲੋਂ ਉਹ ਅੱਲਾ ਕੋਲੋਂ ਜਾਂ ਖੁਦਾ ਕੋਲੋਂ ਮੰਗ ਰਿਹਾ ਸੀ, ਪਰ ਹੁਣ ਜਿਹੜਾ ਹੈ ਨਾ ਪੂਰਨ ਭਗਤ ਆਪਣੇ ਅੰਦਰ ਇਰਾਦਾ ਪਿਆ ਕਰਨਾ ਕਿ ਹੁਣ ਮੈਂ ਵਾਪਸ ਬਸ ਮੈਂ ਇਹ ਆਖਣਾ ਹਾਂ, ਉਹ ਉਸ ਤਰ੍ਹਾਂ ਨਹੀਂ ਹੋਏਗਾ ਲੂਣਾ ਨਾਲ ਜਿਸ ਤਰ੍ਹਾਂ ਪੂਰਨ ਨਾਲ ਹੋਇਆ, ਲੇਕਿਨ ਪਛਤਾਵਾ ਹੋਏਗਾ ਸ਼ਦੀਦ ਕਿਸਮ ਦਾ। ਉਹਦੀ ਡਿਫਰੈਂਟ ਫਾਰਮ ਹੋਏਗੀ, ਉਹ ਪੋਜ਼ਿਟਿਵ ਫਾਰਮ ਲੈ ਕੇ ਆਏਗਾ ਜਿਹਦੇ ਵਿੱਚ ਬੰਦਾ ਕਹਿੰਦਾ ਹਾਂ ਯਾਰ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਉਹ ਪਛਤਾਵਾ, ਸਜ਼ਾ ਕੋਈ ਨਹੀਂ ਦੇਵੇਗਾ ਪੂਰਨ ਨੂੰ, ਲੂਣਾ ਨੂੰ, ਕਿਉਂਕਿ ਇਹੀ ਉਹਦਾ ਵੱਡਾ ਕਿਉਂਕਿ ਉਹ ਫਿਰ ਲੂਣਾ ਤੇ ਪੂਰਨ ਵਿੱਚ ਕੋਈ ਫਰਕ ਨਾ ਰਿਹਾ। ਉਹ ਸਮਝ ਗਈ। ਹਾਂਜੀ, ਜੇ ਉਹ ਰਿਵੈਂਜ ਲਵੇ ਫਿਰ ਤਾਂ ਫਰਕ ਨਾ ਰਿਹਾ। ਰਿਵੈਂਜ ਨਹੀਂ ਲਏਗਾ, ਪਛਤਾਵਾ ਜ਼ਰੂਰ ਦੇਗਾ। ਉਹ ਖੁਦ ਹੀ ਪਛਤਾਣਗੇ, ਪੂਰਨ ਵੀ ਨਹੀਂ ਦੇਗਾ, ਉਹ ਖੁਦ ਹੀ ਪਛਤਾਣਗੇ ਕਿ ਅਸੀਂ ਕੀ ਕੀਤਾ। ਹਾਂਜੀ ਮਦੀਆ ਜੀ, ਇਹ ਤੇ ਬਹੁਤ ਜ਼ਬਰਦस्त ਬੰਦ ਆ ਗਿਆ। Yeah, I'm like, woohoo, Pooran Bhagat. Okay. अब वो उसमें जोश आ गया ना, like he's like leaving it to nature, to the universe, to Allah. But no, it's true. I don't know who said it about the Bave Jivi Lakh Hazar Barsan. It feels very Punjabi. It's like you can live 1,000 years, but you're gonna die. We're gonna die. Yeah, I love that. But I didn't know about love sati is spat, so I learned something new. Thukta. ਲਬ ਜਿਹੜਾ ਉਹ ਫਾਰਸੀ ਦਾ ਲਫ਼ਜ਼ ਹੈ ਨਾ, ਲਿਪਸ ਨੇ ਲਬ ਲਿਪਸ ਨੇ। ਸੱਟੀ ਜਿਹੜਾ ਪੰਜਾਬੀ ਦਾ ਸੁੱਟਣਾ ਜਿਹੜਾ ਵਰਬ ਹੈ, ਸੱਟੀ ਲਬ ਸੱਟੀ, ਕਿਉਂਕਿ ਉਹ ਉਹਨੇ ਵੈਸੇ ਤੇ ਥੁੱਕ ਕਰਨੇ ਅਸੀਂ, ਉਹਨੇ ਇਹਨੂੰ ਲਬ ਥੋੜਾ ਪੋਇਟਿਕ ਜਿਹਾ ਕਰਨ ਦੀ ਕੋਸ਼ਿਸ਼ ਕੀਤੀ। No, because I thought it was just to like khat lab gaya te oh sat ditta like that when I was writing it. Like this is even more powerful that he doesn't even think it's worth his spit. Like it's ਉਹਦੀ ਡਿਸਲਾਈਕਿੰਗ ਦਾ ਜੈਸਚਰ, ਉਹਨੇ ਜਿਹੜੀ ਰਿਜੈਕਸ਼ਨ ਡਿਸਲਾਈਕਿੰਗ ਦਾ ਜਿਹੜਾ ਜੈਸਚਰ ਹੈ ਉਹਨੇ ਇਸ ਤਰ੍ਹਾਂ ਥੁੱਕ ਸੁੱਟ ਕੇ ਕੀਤਾ। ਸਹੀ ਸਾਹਿਬ ਜੀ। ਹਾਂ, ਲਵ ਸਟੱਡੀ ਤੋਂ ਮੈਂ ਇੱਕ ਤੇ ਮੈਟਾਫੋਰਿਕਲ ਮੀਨਿੰਗ ਹੈ ਉਹਦਾ, ਡਿਸਲਾਈਕਿੰਗ ਹੈ ਜਾਂ ਰਿਜ਼ੈਂਟਮੈਂਟ ਹੈ, ਤੇ ਦੂਸਰਾ ਮੈਨੂੰ ਵੀ ਲੱਗਾ ਜੀ ਕਿ ਸ਼ਾਇਦ ਉਹ ਜਿਹੜਾ ਖਾਤਾ ਹੈ ਉਦੋਂ ਵੀ ਸ਼ਾਇਦ ਉਹ ਕੋਈ ਐਸੀ ਉਹ ਲੇਵੀ ਜਾਂ ਚੀਜ਼ ਹੋਵੇ ਕਿ ਬੰਦਾ ਥੁੱਕ ਸੁੱਟ ਕੇ ਉਹਨੂੰ ਬੰਦ ਕਰ ਦੇਵੇ ਤਾਂ ਕਿ ਉਹ ਖਾਤੇ ਜਿਹੜਾ ਨਾ ਕੋਈ ਹੋਰ ਖੋਲ ਨਾ ਸਕੇ ਸਿਵਾਏ ਰਿਸੀਵਰ ਦੇ। ਸ਼ਾਇਦ ਮੈਨੂੰ ਵੀ ਲੱਗਾ ਸੀ ਸ਼ਾਇਦ ਇਹਦਾ ਮਤਲਬ ਹੈ ਵੀ ਕਿਉਂਕਿ ਖਤੋ ਕਿਤਾਬ ਤੋਂ ਹੋ ਰਹੀ ਨਾ ਬੜੀ ਪ੍ਰਾਈਵੇਟ ਹੈ ਸ਼ਾਇਦ। ਪ੍ਰਾਈਵੇਟ ਕਿਉਂਕਿ ਠੀਕ ਲਵ ਸੱਟੀ ਦਾ ਮਤਲਬ ਕਿ ਉਹਨੇ ਜਦੋਂ ਜਵਾਬ ਪੜ੍ਹ ਲਿਆ ਤੇ ਲਿਖਤਾ ਜਵਾਬ ਤੇ ਉਹਨੇ ਬੰਦ ਕਰਕੇ ਲਵ ਸੱਟੀ ਜਾਂ ਲਬ ਦੇ ਨਾਲ ਉਹਨੇ ਜ਼ੁਬਾਨ ਦੇ ਨਾਲ ਗੱਲਾਂ ਕਰਕੇ ਤੁਹਾਨੂੰ ਸੀਲ ਕਰਤਾ ਕਿ ਇਹਦਾ ਪੜ੍ਹ ਲਓ ਸ਼ਾਇਦ। ਹਾਂਜੀ ਗੁਰਦਾਸ ਜੀ, ਤੁਸੀਂ ਕਰ ਲਈ ਗੱਲ? ਤੁਸੀਂ ਕਰਨੀ ਗੱਲ? ਨਹੀਂ ਬਸ ਮੇਰੀ ਤਾਂ ਗੱਲ ਹੋ ਚੁੱਕੀ, ਹੁਣ ਬਾਕੀ ਸਾਰਿਆਂ ਨੇ ਸੋਹਣੀ ਗੱਲ ਕਰ ਲਈ ਹੈ ਨਾ। ਹਾਂਜੀ ਖੁਰਸ਼ੀਦ ਜੀ, ਤੁਸੀਂ ਕਰ ਲਈ ਗੱਲ ਨਾ? ਕਿਸ਼ੋਰ ਜੀ। ਹਾਂ ਕਿਸ਼ੋਰ ਹਾਂਜੀ ਕਰੀ ਠੀਕ ਹੈ, ਮੈਂ ਰੈਪ ਅਪ ਕਰਾਂ ਜੀ? ਹਾਂਜੀ ਅਮਰ ਜੀ ਇੱਕ ਦੋ ਮਿੰਟ ਤੁਸੀਂ ਕਰ ਲਓ, ਫਿਰ ਤੁਸੀਂ ਰੈਪ ਅਪ ਕਰ ਲੈਣਾ। ਹਾਂਜੀ, ਉਹੀ ਗੱਲ ਆਪਾਂ ਜਿਹੜੀ ਕਰ ਰਹੇ ਹਾਂ ਕਿ ਦੇਖੋ, ਇੱਕ ਤਾਂ ਲੂਣਾ ਦੀ ਪ੍ਰਪੋਜ਼ਲ ਜਿਹੜੀ ਆਈ ਆ ਖਤ ਵਿੱਚ ਲਿਖ ਕੇ ਉਹਨੇ ਭੇਜਿਆ ਕਿ ਤੂੰ ਜੇ ਮੰਨ ਜਾਏ ਤਾਂ ਹਾਲੇ ਵੀ ਟਾਈਮ ਹੈ, ਪਰ ਪੂਰਨ ਦਾ ਜਿਹੜਾ ਜਵਾਬ ਹੈ ਬੜਾ ਫਿਲਮੀ ਅੰਦਾਜ਼ ਦੇ ਨਾਲ ਮੇਰੇ ਖਿਆਲ ਕਾਦਰ ਯਾਰ ਨੇ ਪੇਸ਼ ਕੀਤਾ। ਆਮ ਤੌਰ ਤੇ ਫਿਲਮਾਂ ਦੇ ਵਿੱਚ ਜੇ ਕਿਸੇ ਨੇ ਪ੍ਰਪੋਜ਼ਲ ਦਿੱਤੀ ਹੈ ਨਾ ਕਿ ਉਹਨੂੰ ਰਿਜੈਕਟ ਕਰਨ ਦਾ ਤਰੀਕਾ ਜਿਹੜਾ ਥੁੱਕ ਸੁੱਟਣਾ, ਉਹ ਜਿੱਦਾਂ ਕਹਿੰਦੇ ਨਾ ਕਿ ਤੂੰ ਸਾਡੇ ਨਾਲ
ਆਪਸ 'ਚ ਲੜਾਈ ਕਰਦੇ ਨੇ ਜਾਂ ਰਾਜਿਆਂ ਦੀ ਹੁੰਦੀ ਹੈ, ਤੇ ਦੂਸਰਾ ਕਹਿੰਦਾ ਤੂੰ ਸਾਡੇ ਨਾਲ ਰਲ ਜਾ, ਤੂੰ ਆਪਣੇ ਹਥਿਆਰ ਸੁੱਟ ਦੇ, ਤਾਂ ਅਗਲਾ ਦੂਸਰਾ ਜਿਹੜਾ ਅੱਗੇ ਥੁੱਕ ਸੁੱਟਦਾ, ਮੀਨਸ ਟੋਟਲ ਰਿਜੈਕਸ਼ਨ। ਹਾਂ, ਇਹ ਫਿਲਮਾਂ ਦੇ ਥੁੱਕ ਵਿੱਚ ਦੇ ਵੀ ਵਿੱਚ ਆਮ ਤੌਰ ਤੇ ਹੁੰਦਾ, ਠੀਕ ਹੈ ਟੋਟਲ ਰਿਜੈਕਸ਼ਨ ਕਰ ਰਿਹਾ। ਹਾਂ ਜੀ, ਔਰ ਬਹੁਤ ਜ਼ਿਆਦਾ ਨਾ ਇਨਸਲਟਿੰਗ ਹੈ ਥੁੱਕ ਸੁੱਟਣਾ ਕਿਸੇ ਦੇ ਵੱਲ, ਕਹਿੰਦੇ ਨੇ ਇੰਤਹਾ ਹੈ, ਐਕਸਟ੍ਰੀਮ ਹੈ ਇਨਸਲਟ ਦੀ, ਕਿਸੇ ਦੀ ਜੇ ਇਨਸਲਟ ਕਰਨੀ। ਨੈਗੇਟਿਵ ਮੈਟਾਫੋਰ ਹਮੇਸ਼ਾ ਨਾ ਸਾਡੀ ਹਰ ਲਿਟਰੇਚਰ ਦੇ ਵਿੱਚ। ਹਾਂ ਜੀ, ਲਵ ਠੀਕ ਹੈ ਜੀ, ਹੋਰ ਚੀਜ਼ ਹੈ ਤੇ ਹਾਂ ਠੀਕ ਹੈ ਜੀ, ਥੈਂਕ ਯੂ ਟੂ ਆਲ। ਮੈਂ ਰਿਕਾਰਡਿੰਗ ਸਟਾਪ ਕਰ ਰਿਹਾ, ਅਗਰ ਗੱਲ ਕਰਨੀ ਤਾਂ ਕਰ ਲੈਣਾ, ਤੇ ਮੈਂ ਰਿਕਾਰਡਿੰਗ ਸਟਾਪ ਕਰ